ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਂਡੀ ਜੇ ਟਿਰਕੇਨਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਲਖਵੀਰ ਸਿੰਘ ਸਮਰਾ ਟੈਕਸਸ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਗਰੇਵਾਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟਰ ਲਈ ਫਲੇ, ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟਰ ਨੂੰ ਕੰਸੋਲੀਡੇਟ ਕਰਨਾ ਹੈ, ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਪ੍ਰੈਜ਼ੀਡੈਂਟ ਇਲੈਕਟ ਟਰੰਪ ਉਹਨਾਂ ਦਾ ਜੋ ਕੇਸ ਚੱਲ ਰਿਹਾ ਸੀ ਹਸ਼ ਮਨੀ ਦੇ ਸੰਬੰਧ ਦੇ ਵਿੱਚ, ਉਹਦੇ ਸੰਬੰਧ ਵਿੱਚ ਜਿਹੜਾ ਜੱਜ ਆ ਉਹਨਾਂ ਨੇ ਟਰੰਪ ਉਹਨਾਂ ਨੂੰ ਜਿਹੜੀ ਸੈਂਟੈਂਸ ਦੇਣੀ ਸੀ ਉਸ ਨੂੰ ਡਿਲੇ ਕਰ ਦਿੱਤਾ ਹੈਗਾ ਤੇ ਉਹਨਾਂ ਨੇ ਡਿਸਮਿਸ ਨਹੀਂ ਕੀਤਾ। ਹਾਲਾਂਕਿ ਇਹ ਪਤਾ ਹੀ ਆ ਵੀ ਜਦੋਂ ਬੰਦਾ ਪ੍ਰੈਜ਼ੀਡੈਂਟ ਬਣ ਜਾਏ ਤੇ ਉਹਦੇ ਤੇ ਜਿਹੜੇ ਕੇਸ ਹੁੰਦੇ ਆ ਉਹ ਡਿਸਮਿਸ ਹੋ ਜਾਂਦੇ ਹੈਗੇ ਆ। ਸੋ ਉਹਨਾਂ ਨੇ ਡਿਲੇ ਇਸ ਕਰਕੇ ਕੀਤਾ ਵੀ ਜਦੋਂ ਹੁਣ ਪ੍ਰੈਜ਼ੀਡੈਂਟ ਟਰੰਪ ਹੋਣੀ ਜਨਵਰੀ 20 ਨੂੰ ਆਪਣਾ ਆਫਿਸ ਲੈਣਗੇ, ਉਹ ਤੋਂ ਬਾਅਦ ਜਿਹੜਾ ਵੀ ਜੱਜ ਹੋਊਗਾ ਉਹ ਡਿਸਾਈਡ ਕਰੂਗਾ ਵੀ ਕੀ ਇਹਦੇ ਬਾਰੇ ਕਰਨਾ ਹੈਗਾ ਆ। ਜੱਜ ਉਆਨ ਮਰਚਨ ਉਹਨਾਂ ਨੇ ਅੱਜ ਸਵੇਰੇ ਜਿਹੜੀ ਇਹ ਸੈਂਟੈਂਸਿੰਗ ਹੀਅਰਿੰਗ ਹੋਣੀ ਸੀ, ਜੋ ਅੱਜ ਉਹਨਾਂ ਨੇ ਅਨਾਉਂਸ ਕੀਤਾ, ਜੋ ਸੈਂਟੈਂਸਿੰਗ ਹੀਅਰਿੰਗ ਨਵੰਬਰ 26 ਨੂੰ ਹੋਣੀ ਸੀਗੀ। ਉਹਦੇ ਸਬੰਧ ਦੇ ਵਿੱਚ ਪ੍ਰੋਸੀਕਿਊਟਰ ਤੇ ਡਿਫੈਂਸ ਲਾਇਰਸ ਨੇ ਇਹ ਕਿਹਾ ਸੀ ਵੀ ਜਿਹੜੀਆਂ ਪ੍ਰੋਸੀਡਿੰਗਸ ਆ ਉਹਨਾਂ ਦੇ ਉੱਤੇ ਪੌਜ਼ ਕਰਨਾ ਚਾਹੀਦਾ ਹੈਗਾ ਜੀ, ਕਿਉਂਕਿ ਇਨਕਮਿੰਗ ਪ੍ਰੈਜ਼ੀਡੈਂਟ ਜੋ ਆ ਉਹਨਾਂ ਦੀ ਕ੍ਰਿਮੀਨਲ ਕਨਵਿਕਸ਼ਨ ਨਹੀਂ ਹੋ ਸਕਦੀ ਹੈਗੀ ਜੋ ਇਲੈਕਟ ਹੋ ਗਏ ਹੈਗੇ ਆ। ਟਰੰਪ ਉਹਨਾਂ ਨੂੰ ਮਈ 30 ਨੂੰ 34 ਚਾਰਜਸ ਉਹਨਾਂ ਤੇ ਲਾਏ ਸੀ, ਫਾਲਸੀਫਾਈਂਗ ਬਿਜ਼ਨਸ ਰੈਕਰਡਸ ਇਨ ਰਿਲੇਸ਼ਨ ਟੂ ਹਸ਼ ਮਨੀ ਪੇਮੈਂਟ ਸਟੋਰਮੀ ਡੈਨੀਅਲ ਦੇ ਕੇਸ ਦੇ ਸੰਬੰਧ ਦੇ ਵਿੱਚ। ਜੀ, ਮਾਈਕਲ ਕੋਹਨ ਜੋ ਉਹਨਾਂ ਦੇ ਉਸ ਟਾਈਮ ਦੇ ਉੱਤੇ ਪਰਸਨਲ ਵਕੀਲ ਸੀ, ਉਹਨਾਂ ਨੇ ਉਹ ਜਿਹੜੀ ਪੇਮੈਂਟ ਆ ਉਸ ਪੌਰਨ ਸਟਾਰ ਸਟੋਰਮੀ ਡੈਨੀਅਲਸ ਨੂੰ ਦਿੱਤੀ ਸੀ ਤਾਂ ਜੋ ਉਸ ਦੇ ਨਾਲ ਟਰੰਪ ਦੇ ਨਾਲ ਜੋ ਉਹਦਾ ਸੈਕਸ਼ੂਅਲ ਅਫੇਅਰ ਚੱਲ ਰਿਹਾ ਸੀ ਉਸ ਬਾਰੇ ਉਹ ਚੁੱਪ ਰਵੇ। ਅਦਾਲਤ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਕੇਸ ਵੀ ਇਹਨਾਂ ਦਾ ਕੇਸ ਤੇ ਇਹਨਾਂ ਦੇ ਉੱਤੇ ਕਈ ਜਿਹੜੇ ਉਹ ਚੱਲ ਰਹੇ ਸੀਗੇ ਤੇ ਇੱਕ ਜਿਹੜਾ ਐਲਵਿਨ ਬ੍ਰੈਗ DA ਨੇ ਮੈਨਹੈਟਨ ਦੇ, ਜਿਸ ਦੇ ਵਿੱਚ ਦੋਸ਼ੀ ਪਾਏ ਗਏ ਆ ਜਿਹੜੇ ਵੱਖ-ਵੱਖ ਜਿਹੜੇ ਚਾਰਜਸ ਇਹਨਾਂ ਦੇ ਉੱਤੇ ਲੱਗੇ ਸੀ, ਉਹਨਾਂ ਦੇ ਵਿੱਚ ਉਹਦੇ ਬਾਰੇ ਵੀ ਜਿਹੜੇ ਜੱਜ ਆ ਉਹਨਾਂ ਨੇ ਅਲਾਓ ਕਰ ਦਿੱਤਾ ਆ ਹੁਣ ਟਰੰਪ ਹੁਣਾਂ ਦੇ ਵਕੀਲਾਂ ਨੂੰ ਵੀ ਤੁਸੀਂ ਉਸ ਸੈਂਟੈਂਸਿੰਗ ਦੇ ਉਲਟ ਉਸ ਨੂੰ ਰੋਕਣ ਦੇ ਲਈ ਅਪੀਲ ਪਾ ਸਕਦੇ ਆ। ਪਹਿਲਾਂ ਜਿਹੜਾ ਆ ਉਹ ਨਹੀਂ ਸੀ ਜਿਹੜਾ ਉਹ ਕੀਤਾ ਗਿਆ। ਸੋ ਸੈਂਟੈਂਸਿੰਗ ਜਿਹੜੀ ਆ ਉਹਨਾਂ ਦੀ ਅਣਮਿੱਥੇ ਸਮੇਂ ਦੇ ਲਈ ਡਿਲੇ ਕਰ ਦਿੱਤੀ ਗਈ ਆ। ਕੈਂਸਲ ਹੋਊਗੀ ਕਿ ਨਹੀਂ, ਜਿੱਦਾਂ ਤੁਸੀਂ ਦੱਸਿਆ ਵੀ ਇਹ ਆਈ ਥਿੰਕ ਇੱਕ ਕੁੰਡੀ ਜਿਹੜੀ ਸ਼ਾਇਦ ਇਹਨਾਂ ਨੇ ਵਿਚਾਲੇ ਰੱਖ ਲਈ ਆ ਵੀ ਜੇ 4 ਸਾਲ ਬਾਅਦ ਜਦੋਂ ਇਹਨਾਂ ਦਾ ਅਹੁਦਾ ਸਮਾਪਤ ਹੁੰਦਾ ਹੈ ਕਿ ਉਦੋਂ ਸੈਂਟੈਂਸਿੰਗ ਦਾ ਰੌਲਾ ਦੁਬਾਰਾ ਕੱਢਿਆ ਜਾਊਗਾ। ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਆ। ਅਮਰੀਕਾ ਦੇ ਸੰਵਿਧਾਨ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਲਿਖਿਆ, ਡਿਪਾਰਟਮੈਂਟ ਆਫ ਜਸਟਿਸ ਦੇ ਇਹ ਡਾਇਰੈਕਟਿਵ ਨੇ ਵੀ ਜਿਹੜਾ ਵੀ ਇਨਕਮਿੰਗ ਪ੍ਰੈਜ਼ੀਡੈਂਟ ਹੋਵੇ, ਜਿਹੜਾ ਪ੍ਰੈਜ਼ੀਡੈਂਟ ਇਲੈਕਟ ਆ ਜਾਂ ਜਿਹੜਾ ਇਨਕੰਬੈਂਟ ਆ ਜਾਂ ਉਸ ਮੌਕੇ ਦੇ ਉੱਤੇ ਪ੍ਰੈਜ਼ੀਡੈਂਟ ਆ, ਉਹਨਾਂ ਦੇ ਉਲਟ ਕੋਈ ਵੀ ਜਿਹੜੇ ਕੇਸ ਆ ਉਹ ਨਹੀਂ ਚਲਾਏ ਜਾ ਸਕਦੇ। ਰੀਸੈਂਟਲੀ ਸੁਪਰੀਮ ਕੋਰਟ ਨੇ ਵੀ ਜਿਹੜੀ ਇਮਿਊਨਿਟੀ ਆ ਉਹ ਪ੍ਰੈਜ਼ੀਡੈਂਟਸ ਨੂੰ ਦੇ ਦਿੱਤੀ ਆ ਵੀ ਕਹਿੰਦੇ ਵੀ ਜੇ ਅਧਿਕਾਰਤ ਕਾਰਜ ਕਰ ਰਹੇ ਹੋ ਤਾਂ ਫਿਰ ਉਸ ਕੰਮਾਂ ਦੇ ਲਈ ਤੁਹਾਨੂੰ ਜਿਹੜੀ ਆ ਇਮਿਊਨਿਟੀ ਮਿਲ ਜਾਂਦੀ ਆ। ਸੋ ਜਿਹੜਾ 6 ਜਨਵਰੀ ਵਾਲਾ ਮਸਲਾ ਸੀਗਾ ਉਹ ਵੀ ਕਿਤੇ ਨਾ ਕਿਤੇ ਉਸ ਤੇ ਅੰਡਰ ਆਉਣ ਕਰਕੇ ਉੱਥੇ ਵੀ ਜਿਹੜਾ ਇਹਨਾਂ ਦਾ ਬਚਾਅ ਹੋ ਗਿਆ ਤੇ ਨਾਲ ਦੇ ਨਾਲ ਓਵਰਆਲ ਜਦੋਂ ਕਿਉਂਕਿ ਹੁਣ ਉਹ ਇਲੈਕਸ਼ਨ ਵੀ ਜਿੱਤ ਚੁੱਕੇ ਆ, ਪੋਪੂਲਰ ਵੋਟ ਵੀ ਜਿੱਤ ਗਏ ਆ ਤੇ ਇਲੈਕਟਰਲ ਕਾਲਜ ਵੀ ਜਿੱਤ ਗਏ ਆ, ਇਸ ਕਰਕੇ ਉਹਨਾਂ ਦੇ ਉੱਤੇ ਚੱਲ ਰਹੇ ਜਿਹੜੇ ਕੇਸਿਸ ਆ ਉਹ ਸਾਰੇ ਦੇ ਸਾਰੇ ਠੰਡੇ ਬਸਤੇ ਦੇ ਵਿੱਚ ਚਲੇ ਜਾਣਗੇ, ਉਹ ਕੈਂਸਲ ਹੋ ਜਾਣਗੇ। ਸੋ ਟਰੰਪ ਟੀਮ ਦੇ ਲਈ ਕਹਿ ਸਕਦੇ ਹਾਂ ਵੀ ਉਹਨਾਂ ਦੇ ਲਈ ਇੱਕ ਇਹ ਵੱਡੀ ਜਿੱਤ ਜਿਹੜੀ ਉਹ ਦੇਖੀ ਜਾ ਰਹੀ ਆ। ਅਗਲੀ ਖਬਰ ਵੱਲ ਚਲੀਏ ਤੇ ਨੈਟੋ ਨੇ ਅੱਜ ਐਮਰਜੈਂਸੀ ਮੀਟਿੰਗ ਸੱਦ ਲਈ ਹੈਗੀ ਆ। ਰਸ਼ੀਆ ਵਾਲਿਆਂ ਨੇ ਹਾਈਪਰਸੋਨਿਕ
ਮਿਸਲ ਅਟੈਕ ਜੋ ਆ ਉਹ ਯੂਕਰੇਨ ਦੇ ਉੱਤੇ ਕੀਤਾ ਹੈਗਾ। ਯੂਕਰੇਨ ਦੇ ਸ਼ਹਿਰ ਦਨਿਪਰੋ ਦੇ ਵਿੱਚ ਜਿਹੜੀ ਆ ਇਹ ਮਿਜ਼ਾਈਲ ਹਿੱਟ ਕੀਤੀ ਹੈਗੀ ਆ। ਇਹ ਮਿਲਟਰੀ ਫੈਸਿਲਿਟੀ ਸੀਗੀ ਤੇ 33 ਮਹੀਨੇ ਹੋ ਗਏ ਲੜਾਈ ਚੱਲਦੀ ਨੂੰ, ਤੇ ਇਹ ਸਭ ਤੋਂ ਜਿਹੜਾ ਖਤਰਨਾਕ ਮੋੜ ਦੇ ਉੱਤੇ ਹੁਣ ਯੂਕਰੇਨ ਤੇ ਰਸ਼ੀਆ ਦੀ ਲੜਾਈ ਪਹੁੰਚ ਚੁੱਕੀ ਹੈਗੀ ਆ। ਅਮਰੀਕਾ ਵਾਲਿਆਂ ਨੇ ਆਲਰੇਡੀ ਅਲਾਉ ਕਰਤਾ ਸੀ ਵੀ ਜਿਹੜੀਆਂ ਅਮਰੀਕਨ ਮੇਡ ਮਿਜ਼ਾਈਲਸ ਹੈਗੀਆਂ ਉਹ ਯੂਜ਼ ਕੀਤੀਆਂ ਜਾ ਸਕਦੀਆਂ। ਉਸ ਤੋਂ ਬਾਅਦ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਹੋਣਾ ਨੇ ਟੈਲੀਵਿਜ਼ਨ ਦੇ ਐਡਰੈਸ ਕੀਤਾ ਆਪਣੇ ਜੋ ਉਹਨਾਂ ਦੇ ਵਸਿੰਦੇ ਆ ਲੋਕ ਆ ਉਹਨਾਂ ਨੂੰ, ਭਈ ਅਸੀਂ ਇਹ ਮਿਜ਼ਾਈਲ ਇਸ ਕਰਕੇ ਯੂਜ਼ ਕਰ ਰਹੇ ਹਾਂ ਕਿਉਂਕਿ ਯੂਕਰੇਨ US ਤੇ ਬ੍ਰਿਟਿਸ਼ ਦੀਆਂ ਲੌਂਗ ਰੇਂਜ ਵੈਪਨਸ ਨੂੰ ਯੂਜ਼ ਕਰ ਰਿਹਾ ਹੈਗਾ। ਪੁਟਿਨ ਨੇ ਇਹ ਕਿਹਾ ਵੀ ਜਿਹੜਾ ਵੈਸਟਰਨ 에ਅਰ ਡਿਫੈਂਸ ਸਿਸਟਮ ਆ ਉਹ ਪਾਵਰਲੈਸ ਹੋ ਜਾਊਗਾ ਸਾਡੀਆਂ ਜਿਹੜੀਆਂ ਔਰਿਸ਼ਿੰਕ ਮਿਜ਼ਾਈਲਸ ਹੈਗੀਆਂ ਉਹਨਾਂ ਦੇ ਸਾਹਮਣੇ। ਕ੍ਰੈਮਲਨ ਦੇ ਸਪੋਕਸਪਰਸਨ ਡਿਮਿਟਰੀ ਪੈਸਕੋਵ ਨੇ ਵੀ ਵਾਰਨਿੰਗ ਦਿੱਤੀ ਹੈਗੀ ਆ ਵੀ ਜੇ ਯੂਕਰੇਨ ਵਾਲਿਆਂ ਨੇ ਫੇਰ ਯੂਜ਼ ਕੀਤੀਆਂ ਤੇ ਅਸੀਂ ਹੋਰ ਵੀ ਜਿਹੜੀਆਂ ਮਿਜ਼ਾਈਲਸ ਆ ਉਹਨਾਂ ਨੂੰ ਯੂਜ਼ ਕਰਾਂਗੇ। ਹੰਗਰੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਵਿਕਟਰ ਔਰਬਨ, ਉਹਨਾਂ ਨੇ US ਨੂੰ ਐਕਿਊਜ਼ ਕੀਤਾ ਆ। ਈਵਨ ਦੋ ਹੰਗਰੀ ਦੇ ਪ੍ਰਾਈਮ ਮਿਨਿਸਟਰ ਜਿਹੜੇ ਵਿਕਟਰ ਔਰਬਨ ਆ ਉਹ ਯੂਰਪੀਅਨ ਯੂਨੀਅਨ ਦੇ ਮੁਲਕਾਂ ਵਿੱਚੋਂ ਸਭ ਤੋਂ ਜਿਹੜੇ ਬੈਸਟ ਫਰੈਂਡ ਕਹੇ ਜਾ ਸਕਦੇ ਆ, ਕ੍ਰਿਮੀਨਲ ਫਰੈਂਡਲੀ ਜਿਹੜੇ ਲੀਡਰ ਆ ਉਹ ਉਹਨਾਂ ਨੇ ਇਹ ਕਿਹਾ ਵੀ US ਡਾਇਰੈਕਟਲੀ ਇਨਵੋਲਵ ਹੈਗਾ ਯੂਕਰੇਨ ਤੋਂ ਮਿਜ਼ਾਈਲਾਂ ਛੱਡਣ ਦੇ ਵਿੱਚ। ਉਹਨਾਂ ਨੇ ਇਹ ਕਿਹਾ ਆ ਵੀ ਜੋ ਰਸ਼ੀਆ ਵਾਲੇ ਕਹਿ ਰਹੇ ਆ ਵੀ ਨਿਊਕਲੀਅਰ ਆਪਾਂ ਯੂਜ਼ ਕਰ ਸਕਦੇ ਆ ਉਹਨੂੰ ਸੀਰੀਅਸਲੀ ਲਿਆ ਜਾਵੇ ਕਿਉਂਕਿ ਉਹ ਯੂਜ਼ ਕਰ ਸਕਦੇ ਹੈਗੇ ਆ। ਇਸ ਤੋਂ ਬਿਨਾਂ ਈਰਾਨ ਵਾਲਿਆਂ ਨੇ ਰਸ਼ੀਆ ਨੂੰ ਸ਼ਹੀਦ ਡਰੋਨ ਦਿੱਤੇ ਹੋਏ ਆ, ਉਹ ਕਾਫੀ ਜ਼ਿਆਦਾ ਜਿਹੜੇ ਆ ਯੂਜ਼ ਕਰ ਰਹੇ ਹੈਗੇ। ਜੀ ਬਿਲਕੁਲ, ਉਹਨਾਂ ਨੇ ਪਹਿਲਾਂ ਵੀ ਬਹੁਤ ਵਾਰੀ ਵਰਤੇ ਆ ਤੇ ਦੇਖੋ ਅੱਗੇ ਜਿਹੜਾ ਇਸ ਦੇ ਵਿੱਚ ਕੀ ਬਣਦਾ। ਪਰ ਇਹ ਆ ਵੀ ਲੜਾਈ ਦੇ ਵਿੱਚ ਜਿਹੜੀ ਤੇਜ਼ੀ ਆ ਉਹ ਇਸ ਟਾਈਮ ਸਪਸ਼ਟ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਕੈਲੀਫੋਰਨੀਆ ਤੇ ਵੈਸਟ ਕੋਸਟ ਦੇ ਵਿੱਚ ਇਸ ਟਾਈਮ ਮੀਂਹ, ਹਨੇਰੀ, ਝੱਖੜ ਇਸ ਨੇ ਕਹਿ ਲਓ ਵੀ ਆਮ ਜੀਵਨ ਨੂੰ ਕਈ ਥਾਵਾਂ ਦੇ ਉੱਤੇ ਪ੍ਰਭਾਵਿਤ ਕੀਤਾ ਹੈਗਾ ਆ। ਸੋ ਆਪਾਂ ਜਿਹੜੇ ਥੋੜ੍ਹੀ ਜਿਹੀ ਇਸ ਦੇ ਬਾਰੇ ਗੱਲਬਾਤ ਜੇ ਕਰਦੇ ਜਾਈਏ ਤਾਂ ਕਹਿੰਦੇ ਵੀ ਨੌਰਦਰਨ ਕੈਲੀਫੋਰਨੀਆ ਦੇ ਵਿੱਚ ਰਿਕਾਰਡ ਤੋੜ ਮੀਂਹ ਤੇ ਬਹੁਤ ਭਾਰੀ ਜਿਹੜੀ ਬਰਫ਼ਬਾਰੀ ਆ ਉਹ ਹੋਣ ਜਾ ਰਹੀ ਆ। ਸਿਆਟਲ ਦੇ ਵਿੱਚ ਤਾਂ ਕਹਿੰਦੇ ਵੀ ਕਈ ਦਿਨਾਂ ਤੋਂ ਹਨੇਰਾ ਹੀ ਚੱਲ ਰਿਹਾ ਆ, ਜਿੱਥੇ ਬਿਜਲੀ ਤੋਂ ਵੀ ਲੋਕ ਗੁੱਲ ਹੋਈ ਤੋਂ ਪਰੇਸ਼ਾਨ ਨੇ ਤੇ ਨਾਲ ਦੇ ਨਾਲ ਭਾਰੀ ਜਿਹੜੇ ਮੀਂਹ ਆ ਤੇ ਬੱਦਲਵਾਈ ਦੇ ਕਰਕੇ ਵੀ ਰੋਸ਼ਨੀ ਉਹਨਾਂ ਨੂੰ ਦਿਖੀ ਨਹੀਂ ਆ। ਸੈਨ ਫਰਾਂਸਿਸਕੋ ਰਾਜਕਰਵੀਰ ਸਿੰਘ ਜੀ, ਮੇਰੀ ਕੱਲ ਗੱਲਬਾਤ ਹੁੰਦੀ ਸੀ ਸਿਆਟਲ 'ਚ ਬਹੁਤ ਸਾਰੇ ਏਰੀਏ 'ਚ ਬਿਜਲੀ ਹੈ ਨਹੀਂ ਤੇ ਬਹੁਤ ਲੋਕਾਂ ਨੇ ਗੁਰੂ ਘਰਾਂ ਦੇ ਵਿੱਚ ਆਪਣੇ ਟਿਕਾਣੇ ਰੱਖੇ ਹੋਏ ਕਿਉਂਕਿ ਜੇ ਬਿਜਲੀ ਹੈ ਨਹੀਂ, ਜਿਨ੍ਹਾਂ ਦੇ ਕੋਲ ਇਲੈਕਟ੍ਰਿਕ ਜਿਹੜੇ ਸਟੋਵ ਆ ਉਹ ਉਹਨਾਂ ਕੋਲ ਕੁੱਕ ਕਰਨ ਦੇ ਲਈ ਸਮਾਨ ਨਹੀਂ ਹੈਗਾ, ਹਨਾ। ਸਮਾਨ ਤਾਂ ਹੈਗਾ ਵੀ ਕੁੱਕ ਕਰਨ ਲਈ ਉਹ ਬਿਜਲੀ ਨਹੀਂ ਚੱਲ ਰਹੀ ਹੈਗੀ। ਸੋ ਬਹੁਤ ਬੁਰਾ ਹਾਲ ਆ ਇਸ ਵੇਲੇ ਸਿਆਟਲ। ਸੋ ਉਹੀ ਸਿਚੁਏਸ਼ਨ ਜਿਹੜੀ ਆ ਅੱਜ ਕੈਲੀਫੋਰਨੀਆ ਸ਼ੁਰੂ ਹੋਣ ਜਾ ਰਹੀ ਹੈ। ਜੀ ਬਿਲਕੁਲ, ਉੱਦਾਂ ਦੀ ਜਿਹੜੀ ਸਥਿਤੀ ਆ ਜਦੋਂ ਹੁਣ ਆਪਾਂ ਗੱਲ ਕਰ ਰਹੇ ਸੀ ਤਾਂ ਕੈਲੀਫੋਰਨੀਆ ਤੁਸੀਂ ਦੱਸ ਰਹੇ ਸੀ ਵੀ ਇੱਧਰ ਤਾਂ ਬਹੁਤ ਜ਼ਿਆਦਾ ਬੱਦਲ ਆਏ ਆ, ਪਰ ਇੱਧਰ ਸੈਂਟਰਲ ਵੈਲੀ ਦੇ ਵਿੱਚ, ਇੱਧਰ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਅਜੇ ਇੰਨਾ ਜ਼ਿਆਦਾ ਮੀਂਹ ਜਾਂ ਬੱਦਲ ਨਹੀਂ ਆ। ਪਰ ਇਹ ਆ ਵੀ ਬੱਦਲ ਘੁਲਣੇ ਸ਼ੁਰੂ ਜਿਹੜੇ ਹੋ ਗਏ ਨੇ ਤੇ ਦੋ ਚੀਜ਼ਾਂ ਜਿਹੜੀਆਂ ਇਕੱਠੀਆਂ ਮਿਲ ਗਈਆਂ ਨੇ ਵੈਸਟ ਕੋਸਟ ਦੇ ਉੱਤੇ। ਇਸ ਤਰੀਕੇ ਨਾਲ ਲੱਗਦਾ ਨਾ ਜਿੱਦਾਂ ਆਪਾਂ ਪੈਪ ਦੇ ਨਾਲ ਪਾਣੀ ਜਦੋਂ ਗੱਡੀ ਧੋਂਦੇ ਆ ਤੇ ਐ ਪੂਰਾ ਪ੍ਰੈਸ਼ਰ ਦੇ ਨਾਲ ਚੱਲਦਾ ਆ। ਇੱਕ ਪਾਸੇ ਜਿਹੜਾ ਐਟਮੋਸਫੇਰਿਕ ਰਿਵਰ, ਦੂਜੇ ਪਾਸੇ ਬੌਮ ਸਾਈਕਲੋਨ, ਇਹ ਦੋਨੋਂ ਚੀਜ਼ਾਂ ਦਾ ਸੁਮੇਲ ਹੋ ਕੇ ਇਹ ਇੱਕ ਬਹੁਤ ਜ਼ਬਰਦਸਤ ਮੀਂਹ ਤੇ ਬਰਫ਼ਬਾਰੀ ਵਾਲੀ ਤੇ ਹਨੇਰੀ ਝੱਖੜ ਵਾਲੀ ਜਿਹੜੀ ਐਕਸਟ੍ਰੀਮ ਵੈਦਰ ਕੰਡੀਸ਼ਨ ਕੈਲੀਫੋਰਨੀਆ, ਓਰੇਗਨ ਤੇ ਵਾਸ਼ਿੰਗਟਨ ਦੇ ਵਿੱਚ ਬਣੀ ਹੈਗੀ ਆ। ਤੇ ਕਹਿੰਦੇ ਇਹੀ ਨਹੀਂ, ਇਸ ਦੇ ਨਾਲ ਨਾਲ ਜਿਹੜੇ ਤੱਟ ਦੇ ਉੱਤੇ ਆ, ਜਿਹੜੇ ਸਮੁੰਦਰ ਦੇ ਕੰਢੇ ਆ, ਉੱਥੇ 20 ਤੋਂ 24 ਫੁੱਟ ਤੱਕ ਦੀਆਂ ਉੱਚੀਆਂ ਛੱਲਾਂ ਵੀ ਜਿਹੜੀਆਂ ਪੈ ਸਕਦੀਆਂ ਨੇ। ਸੋ ਬੀਚ ਦੇ ਉੱਤੇ ਜਾਣ ਤੇ ਸਾਰਿਆਂ ਨੂੰ ਜਿਹੜਾ ਉਹ ਗੁਰੇਜ਼ ਕਰਨ ਨੂੰ ਜਿਹੜਾ ਉਹ ਆਖਿਆ ਗਿਆ ਹੈਗਾ ਆ। ਸੋ ਇਹ ਬਹੁਤ ਜ਼ਿਆਦਾ ਅਹਿਮ ਜਿਹੜੀ ਚੀਜ਼ ਆ ਇਹ ਚੱਲ ਰਹੀ ਆ ਤੇ ਇਹਦੇ ਨਾਲ ਲੋਕਾਂ ਨੂੰ ਜਿਹੜਾ ਡਰਾਈਵ ਕਰਨ ਵੇਲੇ ਕਹਿੰਦੇ ਵੀ ਬਹੁਤ ਜ਼ਿਆਦਾ ਧਿਆਨ ਰੱਖੋ। ਕੈਲਟ੍ਰਾਂਸ, CHP ਤੇ ਆਮ ਲੋਕ ਇੱਕ ਦੂਜੇ ਨੂੰ ਸੇਫਟੀ ਟਿਪਸ ਜਿਹੜੇ ਆ ਉਹ ਦੱਸ ਰਹੇ ਆ, ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਟਰੱਕ ਡਰਾਈਵਰਸ ਨੇ ਜਿਨ੍ਹਾਂ ਨੇ ਹਾਈ ਐਲਟੀਟਿਊਡ ਦੇ ਵਿੱਚ ਕੋਈ ਅਜਿਹੇ ਪਾਸ ਜਾਣਾ ਹੈ ਜਿੱਥੇ ਬਰਫ਼ਬਾਰੀ ਦੀ ਸੰਭਾਵਨਾ ਆ। ਸਨੋ ਚੇਨਸ ਰੈਡੀ ਰੱਖੋ,
ਮੇਕ ਸ਼ੋਰ ਕਰੋ ਵੀ ਤੁਹਾਡੇ ਟਾਇਰ ਜ਼ਿਆਦਾ ਨਾ ਘਸੇ ਹੋਣ, ਜਿਹੜਾ ਥਰੈਡ ਆ ਉਹਦਾ ਠੀਕ ਹੋਵੇ, ਟਰੈਡ ਜਿਹੜਾ ਉਹਦਾ ਠੀਕ ਹੋਵੇ, ਹੈਡਲਾਈਟ ਤੁਹਾਡੀਆਂ ਚੱਲਦੀਆਂ ਹੋਣ, ਬ੍ਰੇਕ ਲਾਈਟ ਚੱਲਦੀ ਹੋਵੇ, ਵਿੰਡਸ਼ੀਲਡ ਵਾਈਪਰਸ ਜਿਹੜੇ ਉਹ ਚੱਜਦੇ ਹੋਣ, ਤੇ ਸਲੋ ਡਾਊਨ ਹੋ ਜਾਓ। ਜਿੱਥੇ ਜ਼ਿਆਦਾ ਮੀਂਹ ਆ, ਜਿੱਥੇ ਜ਼ਿਆਦਾ ਪਾਣੀ ਆ, ਉੱਥੇ ਆਪਣੇ ਆਪ ਨੂੰ ਤੁਸੀਂ ਸਲੋ ਕਰ ਲਓ, ਤੇ ਉਹਦੇ ਨਾਲ ਤੁਹਾਡਾ ਜਿਹੜਾ ਉਸ ਦੇ ਵਿੱਚ ਬਚਾਅ ਹੋ ਸਕਦਾ। ਇਹੋ ਜਿਹੇ ਮੌਸਮ ਦੇ ਵਿੱਚ ਮਲਟੀ ਵਹੀਕਲ ਕ੍ਰੈਸ਼ ਹੋਣੇ ਬਹੁਤ ਸੁਭਾਵਿਕ ਨੇ, ਬਹੁਤ ਆਮ ਨੇ। ਸੋ ਬਹੁਤ ਜ਼ਿਆਦਾ ਧਿਆਨ ਰੱਖੋ। ਹੈਡਲਾਈਟਸ ਔਨ ਕਰਕੇ, ਜਦੋਂ ਮੀਂਹ ਪੈਂਦਾ ਹੈਡਲਾਈਟਸ ਔਨ ਕਰਕੇ ਹਮੇਸ਼ਾ ਗੱਡੀ ਜਿਹੜੀ ਉਹ ਚਲਾਈ ਜਾਵੇ। ਕਈ ਵਾਰੀ ਬੰਦਾ ਅਵੇਸਲਾ ਰਹਿ ਜਾਂਦਾ, ਉਹਦੇ ਨਾਲ ਪਿੱਛੋਂ ਆ ਰਹੀ ਗੱਡੀ ਜਦੋਂ ਪਾਣੀ ਉੱਡਦਾ ਹੁੰਦਾ ਤਾਂ ਕਈ ਵਾਰੀ ਅਗਲੇ ਜਿਹੜਾ ਜਾ ਰਹੀ ਅਗਲੀ ਗੱਡੀ ਦਿਸਦੀ ਨਹੀਂ ਆ। ਜੇ ਤੁਹਾਡੀਆਂ ਹੈਡਲਾਈਟਸ ਔਨ ਆ, ਪਿੱਛੇ ਟੇਲ ਲਾਈਟ ਔਨ ਰਹਿੰਦੀਆਂ ਆ, ਤੇ ਅਗਲਿਆਂ ਨੂੰ ਵੀ ਜਿਹੜਾ ਉਹ ਪਤਾ ਲੱਗ ਜਾਂਦਾ ਵੀ ਅੱਗੇ ਕੋਈ ਜਾ ਰਿਹਾ ਆ। ਤੇ ਟੇਲ ਗੇਟਿੰਗ ਬਿਲਕੁਲ ਨਾ ਕਰੋ, ਬਿਲਕੁਲ ਲਾਗੇ ਕਿਸੇ ਦੇ ਉੱਤੇ ਚਾੜ ਕੇ ਗੱਡੀ ਜਿਹੜੀ ਆ ਇਦਾਂ ਨਹੀਂ ਚਲਾਉਣੀ। ਥੋੜਾ ਗੈਪ ਰੱਖ ਕੇ ਜਿਹੜਾ ਉਹ ਚਲਾਉਣਾ, ਤਾਂ ਜੋ ਤੁਹਾਨੂੰ ਇਨਫ ਡਿਸਟੈਂਸ ਮਿਲ ਸਕੇ ਜੇ ਅਚਨਚੇਤੇ ਤੁਸੀਂ ਬ੍ਰੇਕ ਲਾਉਣੀ ਆ। ਬਾਕੀ ਜਿਨ੍ਹਾਂ ਦੇ ਕੋਲ ਜਨਰੇਟਰ ਆ, ਇੱਕ ਵਾਰੀ ਚਲਾ ਕੇ ਦੇਖ ਲਓ, ਘੱਟਾ ਮਿੱਟੀ ਉਹਦੇ ਤੋਂ ਝਾੜ ਲਓ, ਗੈਸ ਗੂਸ ਉਹਦੇ ਵਿੱਚ ਭਰ ਲਓ, ਮੇਕ ਸ਼ੋਰ ਕਰੋ ਵੀ ਉਹ ਸਾਰੇ ਜਿਹੜੇ ਉਹ ਚੱਲਦੇ ਹੋਣ। ਆਉਣ ਵਾਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇਹ ਵੀ ਹੋ ਸਕਦਾ ਆ ਵੀ ਰੇਡੀਓ ਸਟੇਸ਼ਨ ਸਾਡੇ ਜਿਹੜੇ ਕਈ ਖਾਸ ਕਰਕੇ ਪਹਾੜੀਆਂ ਤੇ ਆ, ਉੱਥੇ ਜਿਹੜੀ ਬਿਜਲੀ ਜਾਣ ਦੀ ਸੰਭਾਵਨਾ ਰਹੇਗੀ, ਬਿਜਲੀ ਗੁੱਲ ਵੀ ਜਿਹੜੀ ਹੋ ਸਕਦੀ ਆ। ਸੋ ਉਸ ਦੇ ਲਈ ਅਸੀਂ ਪਹਿਲਾਂ ਤੁਹਾਡੇ ਕੋਲ ਉਸ ਖੇਤ ਦੇ ਲਈ ਜਿਹੜੀ ਉਹ ਮਾਫੀ ਮੰਗਦੇ ਆ। ਉਹ ਕੁਝ ਚੀਜ਼ਾਂ ਜਿਹੜੀਆਂ ਸਾਡੇ ਹੱਥ ਵੱਸ ਨਹੀਂ ਆ। ਇੰਟਰਨੈਟ ਦੀ ਸੁਵਿਧਾ ਵੀ ਕਈ ਲੋਕਾਂ ਦੀ ਜਾ ਸਕਦੀ ਆ, ਜਿਹੜੇ ਖਾਸ ਕਰਕੇ ਮੈਡੀਕਲ ਉਪਕਰਨ ਬਿਜਲੀ ਤੇ ਚੱਲਣ ਵਾਲੇ ਆ, ਜਿਨ੍ਹਾਂ ਦੇ ਲਾਈਫ ਸੇਵਿੰਗ ਮੈਡੀਕਲ ਚੀਜ਼ਾਂ ਜਿਹੜੀਆਂ ਲਾਉਂਦੇ ਨੇ, ਉਹ ਮੇਕ ਸ਼ੋਰ ਕਰੋ ਵੀ ਉਹ ਫੁੱਲੀ ਚਾਰਜ ਨੇ, ਜਾਂ ਤੁਹਾਡੇ ਕੋਲ ਕੋਈ ਨਾ ਕੋਈ ਬੈਕਅਪ ਉਸ ਦਾ ਜ਼ਰੂਰ ਹੈਗਾ ਆ, ਤਾਂ ਜੋ ਤੁਸੀਂ ਜਿਹੜਾ ਆ ਆਪਣੇ ਆਪ ਨੂੰ ਬਚਾ ਰੱਖ ਸਕੋ, ਆਪਣੇ ਪਰਿਵਾਰ ਦੇ ਜੀਆਂ ਦਾ ਜਿਹੜਾ ਤੁਸੀਂ ਬਚਾ ਰੱਖ ਸਕੋ। ਜੀ ਹਰਜੋਤ ਸਿੰਘ ਜੀ। ਨੈਸ਼ਨਲ ਵੈਦਰ ਸਰਵਿਸ ਰਿਪੋਰਟ ਕਰ ਰਿਹਾ ਵੀ ਕਈ ਏਰੀਏ 'ਚ 12 ਤੋਂ ਲੈ ਕੇ 16 ਇੰਚ ਤੱਕ ਜਿਹੜਾ ਮੀਂਹ ਪਊਗਾ, ਖਾਸ ਕਰਕੇ ਓਰੇਗਨ ਬਾਰਡਰ ਵਾਲਾ ਜਿਹੜਾ ਏਰੀਆ ਹੈ। ਸੋ ਕੈਲੀਫੋਰਨੀਆ ਦੇ ਵਿੱਚ 65 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਸਕਦੀਆਂ ਆ। ਸੋ ਜਿਹਦੇ ਨਾਲ ਤੁਸੀਂ ਦੇਖਿਆ ਵੀ ਸਿਆਟਲ ਦੇ ਵਿੱਚ ਵੀ ਬਹੁਤ ਟਰੀ ਡਿੱਗ ਪਏ, ਟਰੀ ਘਰਾਂ ਦੇ ਉੱਤੇ ਡਿੱਗ ਪਏ, ਕਾਰਾਂ ਦੇ ਡਿੱਗ ਪਏ, 2 ਜਣਿਆਂ ਦੀ ਜਿਹੜੀ ਆ ਮੌਤ ਵੀ ਸਿਆਟਲ ਦੇ ਵਿੱਚ ਹੋ ਗਈ ਹੈਗੀ ਆ। ਬਲੇਜ਼ਰ ਕੰਡੀਸ਼ਨ ਜਾਰੀ ਕੀਤੀਆਂ ਗਈਆਂ, 2 ਤੋਂ 3 ਇੰਚ ਜਿਹੜੀਆਂ ਹਾਈ ਰਾਈਜ਼ ਵਾਲੀਆਂ ਪਹਾੜੀਆਂ ਹੈਗੀਆਂ ਆ, ਸਿਆਰਾਜ਼ ਵਾਲੀਆਂ, ਉਹਨਾਂ 'ਚ 2 ਤੋਂ 3 ਇੰਚ ਸਨੋਫਾਲ 1 ਘੰਟੇ ਦੇ ਹਿਸਾਬ ਨਾਲ ਪੈ ਸਕਦੀ ਹੈਗੀ ਆ। ਸੋ ਬਹੁਤ ਤੇਜ਼ੀ ਦੇ ਨਾਲ ਸਨੋਫਾਲ ਪਊਗੀ। ਸੋ ਜਿਨ੍ਹਾਂ ਨੇ ਬਾਹਲਾ ਹੀ ਜ਼ਰੂਰੀ ਜਾਣਾ ਆ, ਉਹੀ ਡਰਾਈਵ ਕਰੋ, ਨਹੀਂ ਤਾਂ ਕੋਸ਼ਿਸ਼ ਕਰੋ ਨਾ ਹੀ ਜਾਣਾ ਪਵੇ। ਇਹ ਸਾਰਾ ਕੁਝ ਰਾਜਕਰਮਵੀਰ ਸਿੰਘ ਜੀ ਆਪਾਂ ਥੋੜੇ ਸਾਲਾਂ ਤੋਂ ਸੁਣ ਰਹੇ ਆ। ਐਟਮੋਸਫੇਰਿਕ ਰਿਵਰ, ਬੰਬ ਸਾਈਕਲੋਨ, ਕਲਾਈਮੇਟ ਚੇਂਜ ਕਰਕੇ ਸਾਰਾ ਕੁਝ ਹੋ ਰਿਹਾ, ਕਿਉਂਕਿ ਆਪਾਂ ਲੰਮੇ ਸਮੇਂ ਤੋਂ ਰਹਿੰਦੇ ਆ, ਕਦੇ ਦੇਖਿਆ ਨਹੀਂ ਸੀ ਮੀਂਹ ਪੈਂਦੇ ਆ ਤੇ ਇੰਨੇ ਜਿਹੜੇ ਆ ਥੋੜੇ ਸਮੇਂ 'ਚ ਇੰਨੀ ਤੇਜ਼ੀ ਨਾਲ ਪਿਆ ਜਾਏ। ਸੋ ਉਹਦੇ ਨਾਲ ਫਲੱਡਿੰਗ ਹੋ ਜਾਏ, ਉਹਦੇ ਨਾਲ ਸੜਕਾਂ ਟੁੱਟ ਜਾਣ, ਐਕਸੀਡੈਂਟ ਬਹੁਤ ਜ਼ਿਆਦਾ ਹੋਣ। ਇਹ ਸਾਰਾ ਕੁਝ ਜਿਹੜਾ ਆ ਕੱਲਾ ਅਮਰੀਕਾ ਨਹੀਂ, ਆਪਾਂ ਆਲ ਓਵਰ ਦੀ ਵਰਲਡ ਦੇਖਿਆ। ਪਿੱਛੇ ਦੇਖਿਆ ਮਿਡਲ ਈਸਟ ਦੇ ਵਿੱਚ ਕਹਿੰਦੇ ਸਨੋ ਪਈ ਹੈਗੀ ਆ, ਡੈਜ਼ਰਟ ਵਾਲੇ ਏਰੀਏ ਦੇ ਵਿੱਚ। ਹਾਂਜੀ, ਉਹ ਵੀ ਹੋਏ ਆ ਕਿੰਨੇ ਥਾਵਾਂ ਦੇ ਉੱਤੇ ਫਲੱਡਿੰਗ ਜਿਹੜੀ ਆ ਉਹ ਹੋਈ ਹੈ। ਆਮ ਹੋ ਗਈਆਂ ਨੇ ਇਹ ਚੀਜ਼ਾਂ। ਕੈਲੀਫੋਰਨੀਆ ਦੇ ਨਾਲ ਅਮਰੀਕਾ ਦੇ ਹੋਰ ਸੂਬਿਆਂ ਦੇ ਵਿੱਚ ਅਚਨਚੇਤੇ ਹੜ੍ਹ ਆ ਜਾਣੇ, ਫਲੱਡਿੰਗ ਹੋਣੀ। ਗੱਲ ਇਹ ਆ ਹਰਜੋਤ ਸਿੰਘ ਜੀ ਵੀ ਕੋਈ ਵੀ ਮੁਲਕ ਕਿੱਡਾ ਵੀ ਅਮੀਰ ਹੋਵੇ, ਜੇ ਹਰ ਸਾਲ ਉਹਨਾਂ ਦਾ ਇਨਫਰਾਸਟ੍ਰਕਚਰ ਇਸ ਤਰੀਕੇ ਦੇ ਨਾਲ ਝੰਬ ਹੁੰਦਾ ਰਹੂਗਾ, ਟੁੱਟਦਾ ਰਹੂਗਾ, ਤਾਂ ਉਹ ਬਹੁਤਾ ਚਿਰ ਲੰਮਾ ਸਮਾਂ ਜਿਹੜਾ ਉਹ ਨਹੀਂ ਚੱਲ ਸਕਦੇ। ਸੋ ਇਹ ਲੌਂਗ ਟਰਮ ਕੁਛ ਨਾ ਕੁਛ ਜਿਹੜਾ ਉਹ ਸੋਚਣ ਦੇ ਲਈ ਆਪਾਂ ਨੂੰ ਜਿਹੜਾ ਉਹ ਸੋਚਣਾ ਚਾਹੀਦਾ। ਮਜਬੂਰ ਹੋਣਾ ਪੈਣਾ ਤੇ ਕੁਛ ਨਾ ਕੁਛ ਕਰਨਾ ਵੀ ਪੈਣਾ ਆ। ਪਰ ਗੱਲ ਇਹ ਆ ਨਾਲ ਦੇ ਨਾਲ ਹੀ ਹਰਜੋਤ ਸਿੰਘ ਜੀ ਵੀ ਹੁਣ ਜਿਹੜਾ ਪ੍ਰਸ਼ਾਸਨ ਆ ਰਿਹਾ, ਜਿਹੜਾ ਹੁਣ ਬਾਈਡਨ ਹੋਣੀ ਉੱਦਾਂ ਇਸ ਮਾਮਲੇ ਦੇ ਵਿੱਚ ਗੱਲ ਕਰਦੇ ਸੀ ਜਾਂ ਕੋਈ ਐਕਸ਼ਨ ਲੈਂਦੇ ਸੀਗੇ, ਪਰ ਆਪਾਂ ਨੂੰ ਇਹ ਹੁਣ ਪਤਾ ਵੀ ਜਿਹੜੇ ਮੌਜੂਦਾ ਟਰੰਪ ਪ੍ਰਸ਼ਾਸਨ ਆ, ਉਹ ਥੋੜਾ ਜਿਹਾ ਇਸ ਚੀਜ਼ ਨੂੰ ਚੰਗੀ ਤਰ੍ਹਾਂ ਨਾ ਉਹ ਮੰਨਦਾ ਹੈ ਤੇ ਨਾ ਉਹ ਇਸ ਦੇ ਵਿੱਚ ਕੇਅਰ ਕਰਦੇ ਆ। ਪੈਰਿਸ ਅਕੋਰਡ ਦੇ ਵਿੱਚੋਂ ਵੀ ਉਹਨਾਂ ਨੇ ਆਪਣੇ ਆਪ ਨੂੰ ਬਾਹਰ ਕੱਢ ਲਿਆ ਸੀਗਾ। ਸੋ ਇਹ ਦੇਖਣ ਵਾਲੀ ਗੱਲ ਆ। ਅਮਰਜੀਤ ਬੈਂਸ ਸਾਡੇ ਯੂਬਾ ਸਿਟੀ ਤੋਂ ਪੱਕੇ ਦਰਸ਼ਕ ਨੇ ਤੇ ਸਰੋਤੇ ਨੇ, ਉਹ ਦੱਸ ਰਹੇ ਆ ਵੀ ਕਹਿੰਦੇ ਕੱਲ ਰਾਤ ਦੀ ਬਿਜਲੀ ਉੱਥੇ ਗੁੱਲ ਆ। ਸੋ ਪਤਾ ਨਹੀਂ ਕਿੰਨਾ ਚਿਰ ਹੋਰ ਜਿਹੜੀ ਬਿਜਲੀ ਉੱਥੇ ਗੁੱਲ ਰਹੂਗੀ। ਸੋ ਹੋਰ ਵੀ ਕਈ ਥਾਵਾਂ ਦੇ ਉੱਤੇ ਇਸੇ ਤਰੀਕੇ ਦੀ ਜਿਹੜੀ ਸਥਿਤੀ ਆ ਉਹ ਬਣੀ ਹੋਣੀ ਆ। ਲੌਂਗ ਟ੍ਰਿਪਸ ਨੂੰ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਤੁਸੀਂ ਆਪਣੇ ਆਪ ਨੂੰ ਥੋੜਾ ਜਿਹਾ ਸੰਕੋਚ ਕੇ ਜਿਹੜਾ ਉਹ ਚੱਲਿਓ। ਵੀਕਐਂਡ ਦੇਖ ਕੇ ਹਰ ਇੱਕ ਜਾਣੇ ਨੂੰ ਹੁੰਦਾ ਆ ਵੀ ਚੱਲ ਅੱਜ ਆਪਾਂ
ਕਿਸੇ ਨੈਸ਼ਨਲ ਪਾਰਕ ਚੱਲਦੇ ਆ, ਕਿਸੇ ਘੁੰਮਣ ਚੱਲਦੇ ਆ, ਚੱਲ ਆ ਵਾਂਢਾ ਕੱਢ ਆਈਏ, ਕੋਈ ਵਿਆਹ ਸ਼ਾਦੀ ਆ ਉਹ ਕਰ ਆਈਏ। ਸੋ ਮੌਸਮ ਨੂੰ ਜਿਹੜਾ ਮੱਦੇਨਜ਼ਰ ਰੱਖ ਕੇ ਇਹ ਫੈਸਲੇ ਲਏ ਜਾਣ ਤਾਂ ਜੋ ਸਾਰੇ ਜਾਣੇ ਜਿਹੜੇ ਇਸ ਦੇ ਵਿੱਚ ਸੇਫ ਰਹਿਣ। ਖਾਸ ਕਰਕੇ ਉਦੋਂ ਫਸਟ ਰਿਸਪੌਂਡਰਸ ਦੇ ਉੱਤੇ ਬਹੁਤ ਜ਼ਿਆਦਾ ਭਾਰ ਵੱਧ ਜਾਂਦਾ ਹੈ ਜਦੋਂ ਪਤਾ ਹੋਵੇ ਵੀ ਆਲਰੇਡੀ ਮੁਸ਼ਕਿਲ ਚੱਲ ਰਹੀ ਆ, ਤੇ ਉਦੋਂ ਆਪਾਂ ਕੋਈ ਗਲਤ ਫੈਸਲਾ ਉਸ ਦਰਮਿਆਨ ਲੈ ਲਈਏ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਆਪਾਂ ਅਡਾਨੀ ਵਾਲੀ ਵੀ ਕਰਨੀ ਆ ਗੱਲਬਾਤ, ਉਹ ਬ੍ਰੇਕ ਤੋਂ ਬਾਅਦ ਕਰਾਂਗੇ। ਉਸ ਤੋਂ ਪਹਿਲਾਂ ਕੁਝ ਹੋਰ ਜਿਹੜਾ ਆਪਣੇ ਮੁਲਕ ਦੇ ਵਿੱਚ ਵਾਪਰਿਆ ਹੈਗਾ। ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੇ ਅਟਾਰਨੀ ਜਨਰਲ ਦੇ ਲਈ ਮੈਟ ਗੇਟਸ ਨੂੰ ਪਿਕ ਕੀਤਾ ਸੀ, ਉਹਨਾਂ ਨੇ ਹੁਣ ਜਿਹੜੀ ਆ ਨਾ ਕਰ ਦਿੱਤੀ ਆ, ਆਪਣੇ ਆਪ ਦਾ ਨਾਮ ਵਾਪਸ ਲੈ ਰਿਹਾ। ਉਹਨਾਂ ਦੀ ਜਗ੍ਹਾ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਹੁਣ ਪੈਮ ਬੌਂਡੀ ਨਾਮ ਦੀ ਬੀਬੀ ਆ, ਫਲੋਰੀਡਾ ਦੀ ਸਾਬਕਾ ਪ੍ਰੋਸੀਕਿਊਟਰ ਆ, ਉਸ ਦਾ ਨਾਮ ਪਿਕ ਕੀਤਾ ਹੈਗਾ। 20 ਸਾਲਾਂ ਦਾ ਉਹਦਾ ਜਿਹੜਾ ਆ ਪ੍ਰੋਸੀਕਿਊਟਰ ਐਜ਼ ਏ ਪ੍ਰੋਸੀਕਿਊਟਰ ਐਕਸਪੀਰੀਅੰਸ ਹੈਗਾ। 59 ਸਾਲਾਂ ਦੀ ਮਿਸ ਬੌਂਡੀ ਜੋ ਆ ਉਹ ਟਰੰਪ ਉਹਨਾਂ ਦੀ ਲੀਗਲ ਟੀਮ ਦੇ ਉੱਤੇ ਕੰਮ ਕਰਦੀ ਰਹੀ ਆ ਕਾਫੀ ਲੰਮਾ ਸਮਾਂ, ਖਾਸ ਕਰਕੇ ਜਦੋਂ ਉਹਨਾਂ ਨੂੰ ਇੰਪੀਚ ਕੀਤਾ ਗਿਆ ਸੀ ਤੇ ਨਾਲ ਦੀ ਨਾਲ ਹੁਣ ਜਿਹੜੀਆਂ ਉਹਨਾਂ ਦੀਆਂ ਲੀਗਲ ਟਰਬਲ ਚੱਲ ਰਹੀਆਂ ਸੀ ਉਹਨਾਂ ਨੂੰ ਵੀ ਉਹ ਲੀਡ ਕਰ ਰਹੀ ਸੀ। ਫਸਟ ਪਾਲਿਸੀ ਇੰਸਟੀਚਿਊਟ ਰਾਈਟ ਵਿੰਗ ਥਿੰਕ ਟੈਂਕ ਜੋ ਆ ਉਹ ਬੜੇ ਕਲੋਜ਼ ਜਿਹੜੀ ਟਾਈਜ਼ ਹੈਗੀਆਂ ਆ ਇਸ ਜੋ ਨਵੀਂ ਪਿਕ ਕੀਤੀ ਗਈ ਹੈਗੀ ਆ। ਸੋ ਹਜੇ ਪਿੱਕੇ ਕੀਤੀ ਆ, ਦੇਖੋ ਵੀ ਇਹਨਾਂ ਦੇ ਵੀ ਕੋਈ ਸਕੈਂਡਲ ਕੱਢਦੇ ਆ ਜਾਂ ਨਹੀਂ, ਪਰ ਮੈਟ ਗੇਟਸ ਦਾ ਜਿਸ ਹਿਸਾਬ ਦੇ ਨਾਲ ਰੌਲਾ ਪਿਆ ਤੇ ਉਹਨਾਂ ਨੇ ਆਪਣਾ ਨਾਮ ਜਿਹੜਾ ਆ ਉਹ ਵਾਪਸ ਲੈ ਲਿਆ ਹੈਗਾ। ਇਸੇ ਤਰ੍ਹਾਂ ਹੁਣ ਤੁਲਸੀ ਗਾਬਰਡ ਦਾ ਨਾਮ ਜੋ ਉਹਨਾਂ ਨੇ ਸੈਕਟਰੀ ਆਫ ਲੋਕਲ ਜਿਹੜੀ US ਦੀ ਇੰਟੈਲੀਜੈਂਸ ਦਾ ਡਾਇਰੈਕਟਰ ਸ਼ਾਇਦ ਉਹਨਾਂ ਨੇ ਇੰਟੈਲੀਜੈਂਸ ਡਾਇਰੈਕਟਰ, ਹਾਂਜੀ। ਸੋ ਉਹਨੂੰ ਲੈ ਕੇ ਬਹੁਤ ਸਾਰੇ ਲੋਕ ਹੁਣ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ। ਇਸੇ ਤਰ੍ਹਾਂ ਜੋ ਨਿੱਕੀ ਹੈਲੀ ਆ, ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ ਵੀ ਤੁਲਸੀ ਗੈਬਰਟ ਨੂੰ ਕਦੇ ਵੀ ਜਿਹੜਾ ਆ ਇਸ ਤਕੜੀ ਪੋਜੀਸ਼ਨ ਤੇ ਨਹੀਂ ਬਿਠਾਉਣਾ ਚਾਹੀਦਾ, ਕਿਉਂਕਿ ਉਹਨਾਂ ਦੀਆਂ ਸਟੇਟਮੈਂਟਸ ਆ 2019 ਦੀਆਂ ਵੀ ਜਦੋਂ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸੀਰੀਆ ਦਾ ਪ੍ਰੈਜ਼ੀਡੈਂਟ ਅਸਾਦ ਆ ਉਹ ਤੋਂ ਅਮਰੀਕਾ ਨੂੰ ਕੋਈ ਖਤਰਾ ਨਹੀਂ ਹੈਗਾ। ਸੋ ਸੀਰੀਆ ਬਿਲਕੁਲ ਰਸ਼ੀਆ ਦੇ ਨਾਲ ਆ। ਰਸ਼ੀਆ ਦੇ ਮਾਮਲੇ ਵਿੱਚ ਵੀ ਉਹਨਾਂ ਦੇ ਜਿਹੜੇ ਬਿਆਨ ਆ ਉਹ ਪ੍ਰੋ ਰਸ਼ੀਅਨ ਰਹੇ ਹੈਗੇ ਆ। 2022 ਤੱਕ ਤੁਲਸੀ ਗੈਬਰਟ ਡੈਮੋਕ੍ਰੇਟ ਸੀ, 2022 ਤੋਂ ਬਾਅਦ ਉਹਨਾਂ ਨੇ ਪਾਰਟੀ ਚੇਂਜ ਕਰਕੇ ਹੁਣ ਰਿਪਬਲਿਕਨ ਪਾਰਟੀ ਜੁਆਇਨ ਕਰ ਲਈ ਹੈਗੀ ਆ ਟਰੰਪ ਉਹਨਾਂ ਦੇ ਅੰਡਰ। ਸੋ ਹੁਣ ਉਹਨਾਂ ਦਾ ਜਿਹੜਾ ਨਾਮ ਆ ਇਸ ਪੋਜੀਸ਼ਨ ਦੇ ਲਈ ਚੁਣਿਆ ਗਿਆ ਆ ਤੇ ਉਹਨਾਂ ਦਾ ਵੀ ਵਿੱਚੋਂ ਰਿਪਬਲਿਕਨ ਪਾਰਟੀ ਵੱਲੋਂ ਵੀ ਜਿਹੜਾ ਪਹਿਲਾ ਵਿਰੋਧ ਨਿੱਕੀ ਹੈਲੀ ਨੇ ਕੀਤਾ ਹੈਗਾ। ਜੀ ਬਿਲਕੁਲ, ਇਸ ਨੂੰ ਰਸ਼ੀਅਨ ਸਟੂਜ ਵੀ ਜਿਹੜਾ ਉਹ ਕਈ ਜਾਣੇ ਜਿਹੜੇ ਉਹ ਕਹਿ ਰਹੇ ਨੇ ਪੋਲੀਟੀਕਲ ਗਲਿਆਰਿਆਂ ਦੇ ਵਿੱਚ, ਪਰ ਇਹ ਟਰੰਪ ਹੁਣਾਂ ਦੇ ਜਿਸ ਤਰੀਕੇ ਦੇ ਨਾਲ ਕਰੀਬ ਆ ਉਹਦੇ ਉੱਥੋਂ ਇਹ ਜਿਹੜਾ ਸਾਫ਼ ਪਤਾ ਲੱਗਦਾ ਵੀ ਉਹਨਾਂ ਨੇ ਇਹਨਾਂ ਨੂੰ ਜਿਹੜਾ ਉਹ ਵਕਤ ਜਿਹੜਾ ਉਹ ਦਿੱਤਾ ਸੀਗਾ ਤੇ ਤਾਂ ਹੀ ਇੰਟੈਲੀਜੈਂਸ ਦੇ ਡਾਇਰੈਕਟਰ ਦੇ ਲਈ ਜਿਹੜਾ ਉਹ ਕੀਤਾ ਆ। ਸੋ ਬਹੁਤ ਸਾਰੇ ਅਜਿਹੇ ਮਾਮਲਿਆਂ ਦੇ ਵਿੱਚ ਜਿਹੜੀ ਤੁਲਸੀ ਗਾਬਰਡ ਆ ਉਸ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਆ ਵੀ ਬਾਹਰਲੇ ਮੁਲਕਾਂ ਦੇ ਫੋਰਨ ਏਜੰਟ ਦੇ ਤੌਰ ਦੇ ਉੱਤੇ ਇਸ ਦੇ ਉੱਤੇ ਦੋਸ਼ ਲੱਗਦੇ ਨੇ। ਕੋਈ ਇਹ ਨਹੀਂ ਆ ਵੀ ਕੋਈ ਪ੍ਰੂਵਨ ਆ, ਇਹ ਕਥਿਤ ਦੋਸ਼ ਜਿਹੜੇ ਇਸ ਦੇ ਉੱਤੇ ਲੱਗਦੇ ਆ। ਸੋ ਇਹ ਕਾਫੀ ਜ਼ਿਆਦਾ ਸਪੋਰਟ ਦੇ ਵਿੱਚ ਜਿਹੜੀ ਆ ਉਹ ਰਹਿੰਦੀ ਆ, ਖਾਸ ਕਰਕੇ ਜਿਹੜੀ ਮੋਦੀ ਹੁਣਾਂ ਦੀ ਜਿਹੜੀ ਪਾਰਟੀ ਆ ਉਸ ਦੇ ਨਾਲ ਵੀ। ਜਦ ਇਹ ਪਹਿਲੀ ਵਾਰੀ ਇਹ ਚੁਣੀ ਗਈ ਸੀ ਤੇ ਇਹਨੇ ਗੀਤਾ ਦੀ ਕਾਪੀ ਦੇ ਉੱਤੇ ਹੱਥ ਰੱਖ ਕੇ ਜਿਹੜੀ ਸਹੁੰ ਜਿਹੜੀ ਉਹ ਚੱਕੀ ਸੀ, ਆਪਣੇ ਆਪ ਨੂੰ ਇਹ ਜੋਗੀ ਵੀ ਜਿਹੜੀ ਉਹ ਆਖਦੀ ਹੈ ਤੇ ਕਈ ਕਹਿੰਦੇ ਵੀ ਇਹ ਵੀਗਨ ਵੀ ਆ ਤੇ ਕਹਿੰਦੇ ਵੀ ਤੁਲਸੀ ਗਾਬਰਡ ਆਪ ਹੀ ਕਹਿੰਦੀ ਆ ਵੀ ਉਹ ਹਿੰਦੂ ਵੈਲਿਊਜ਼ ਦੇ ਨਾਲ ਜਿਹੜੀ ਉਹ ਵੱਡੀ ਹੋਈ ਹੈਗੀ ਆ ਤੇ ਹਿੰਦੂ ਫੇਥ ਦੇ ਵਿੱਚ ਉਹ ਬਿਲੀਵ ਵੀ ਕਰਦੀ ਆ। ਉੱਦਾਂ ਇਹ ਲੰਮਾ ਸਮਾਂ ਹਵਾਈ ਦੇ ਵਿੱਚ ਹੀ ਰਹੀ ਆ, ਉੱਥੋਂ ਹੀ ਇਹ ਜਿਹੜੀ ਕਾਂਗਰਸ ਵੂਮਨ ਆ ਉਹ ਚੁਣ ਕੇ ਆਈ ਸੀਗੀ। ਸੋ ਇਹ ਹੁਣ ਦੇਖੋ ਅੱਗੇ ਇਸ ਦਾ ਕਿਸ ਤਰੀਕੇ ਦਾ ਨਜ਼ਰੀਆ ਜਿਹੜਾ ਉਹ ਰਹਿੰਦਾ ਹੈਗਾ ਆ। ਸੋ ਇਹ ਨਾਲ ਦੇ ਨਾਲ ਇਹ ਵੀ ਦੱਸਦੇ ਜਾਈਏ ਨੈਸ਼ਨਲ ਗਾਰਡ ਦੇ ਵਿੱਚ ਵੀ ਇਸਨੇ ਕਈ ਸਮਾਂ ਜਿਹੜਾ ਉਹ ਬਤਾਇਆ। ਇਰਾਕ ਦੇ ਵਿੱਚ 2004 ਤੋਂ 2005 ਦੇ ਵਿੱਚ ਐਜ਼ ਏ ਫੌਜਣ ਜਿਹੜੀ ਆ ਉਹ ਡਿਪਲੋਏ ਰਹੀ ਆ ਤੇ ਫਿਰ ਇਵੈਂਚੁਅਲੀ ਜਿਹੜੀ ਉਹ ਬਾਅਦ ਦੇ ਵਿੱਚ ਆ ਕੇ ਇਸਨੇ ਇਲੈਕਸ਼ਨ ਵੀ ਜਿਹੜੀ ਉਹ ਵਿਨ ਕੀਤੀ ਸੀ ਤੇ ਹੁਣ ਇਸ ਨੂੰ ਲਾਇਆ ਗਿਆ। ਸੋ ਇਸ ਦੇ ਉੱਤੇ ਵੀ ਹੁਣ ਕਿਤੇ ਨਾ ਕਿਤੇ
ਕਹਿ ਲਓ ਵੀ ਵਿਵਾਦ ਇਸ ਕਰਕੇ ਜੁੜਿਆ ਵੀ ਬਾਹਰਲੀ ਸਰਕਾਰਾਂ ਦੇ ਨਾਲ ਇਸ ਦੇ ਜਿਹੜੇ ਖਾਸੇ ਨਜ਼ਦੀਕੀਆਂ ਨੇ, ਉਹਦੇ ਕਰਕੇ ਇਸ ਦੇ ਉੱਤੇ ਵੀ ਜਿਹੜੀ ਉਂਗਲ ਇਸ ਟਾਈਮ ਉੱਠ ਰਹੀ ਆ। ਜੀ ਬਿਲਕੁਲ। ਕਹਿੰਦੇ ਵੀ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਦੀ ਪੋਜੀਸ਼ਨ ਲਈ ਨੋਮੀਨੇਟ ਕੀਤੀ ਗਈ ਸਾਬਕਾ ਕਾਂਗਰਸ ਵੂਮਨ ਤੁਲਸੀ ਗੈਬਰਟ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਨਹੀਂ ਹੈਗਾ ਨੇਸ਼ਨ ਦੀਆਂ, ਕਹਿੰਦੇ ਵੈਰੀ ਲਿਟਲ ਐਕਸਪੀਰੀਅੰਸ ਹੈਗਾ ਨੇਸ਼ਨ ਦਾ ਸਪਾਈ ਏਜੰਸੀ ਦਾ, ਤੇ ਉਹਦਾ ਖੁਦ ਦਾ ਰੈਕਡ ਜਿਹੜਾ ਆ ਵੀ ਰਸ਼ੀਆ ਦੀ ਜਿਹੜੀ ਡਿਸ ਇਨਫੋਰਮੇਸ਼ਨ ਆ ਉਹਦੇ ਤੇ ਯਕੀਨ ਕਰਦਾ ਹੈਗਾ ਆ। ਮਤਲਬ ਉਸ ਨੂੰ ਸੋ ਫੈਲਾਉਣ ਦਾ ਜੀ, ਸੋ ਇਹ ਦੇਖਦੇ ਆ ਈਵਨ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਨੇ ਕਾਫੀ ਵਿਰੋਧ ਕੀਤਾ ਹੈ ਯੂਕਰੇਨ ਦੀ ਹੈਲਪ ਨੂੰ ਲੈ ਕੇ, ਵੀ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਸੀਗਾ। ਸੋ ਦੇਖਦੇ ਆ ਤੁਲਸੀ ਗੈਬਰਟ ਦੇ ਮਾਮਲੇ ਦੇ ਵਿੱਚ ਪਟੀਸ਼ਨ ਵੀ ਇੱਕ ਸ਼ੁਰੂ ਕੀਤੀ ਗਈ ਹੈਗੀ ਆ, ਬਹੁਤ ਸਾਰੇ ਲੋਕ ਉਹਦੇ ਤੇ ਸਾਈਨ ਵੀ ਕਰ ਰਹੇ ਆ ਵੀ ਇਸ ਨੂੰ ਇਸ ਪੋਜੀਸ਼ਨ ਦੇ ਉੱਤੇ ਨਹੀਂ ਚੁਣਿਆ ਜਾਣਾ ਚਾਹੀਦਾ। ਜਿਹੜੇ ਵਿਰੋਧੀ ਆ ਉਹ ਸ਼ਰੇਆਮ ਕਹਿ ਰਹੇ ਆ ਵੀ ਤੁਲਸੀ ਗੈਬਰਟ ਰਸ਼ੀਅਨ, ਇਰਾਨੀਅਨ, ਸੀਰੀਅਨ ਤੇ ਚਾਈਨੀਜ਼ ਸਿੰਪੈਥਾਈਜ਼ਰ ਹੈਗੀ ਆ। ਬਹੁਤ ਸਾਰੇ ਜਿਹੜੇ ਸਿੱਖ ਆ ਉਹ ਇਸ ਗੱਲੋਂ ਫਿਕਰਮੰਦ ਆ ਵੀ ਤੁਲਸੀ ਗੈਬਰਟ ਦਾ ਜਿਹੜਾ ਸੰਬੰਧ ਆ ਉਹ BHP ਵਿਸ਼ਵ ਹਿੰਦੂ ਪ੍ਰੀਸ਼ਦ ਜਾਂ ਜਿਹੜੀਆਂ ਹੋਰ ਰੈੱਡ ਵਿੰਗ ਜਿਹੜੀਆਂ ਹਿੰਦੂ ਜਥੇਬੰਦੀਆਂ ਉਹਨਾਂ ਦੇ ਨਾਲ ਹੈ। ਜੀ ਬਿਲਕੁਲ। ਸੋ ਕਹਿੰਦੀ ਆ ਵੀ ਉਹਨਾਂ ਦੇ ਉਹ ਕਰੀਬੀ ਆ, ਮੋਦੀ ਦੀ ਵੀ ਫੈਨ ਆ ਜਾਂ ਉਸਦੇ ਨਾਲ ਜਿਹੜੀ ਕਰੀਬਤਾ ਜਿਹੜੀ ਇਸ ਦੀ ਦੇਖੀ ਗਈ ਆ। ਨਵਾਂ ਜਿਹੜਾ ਆਇਆ ਮਹਿਕਮਾ ਆ DOGE, ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ, ਉਸ ਦੇ ਨਾਲ ਕੰਮ ਕਰਨ ਨੂੰ ਜਿਹੜੀ ਰਿਪਰੈਜ਼ੈਂਟੇਟਿਵ ਮਾਰਜਰੀ ਟੇਲਰ ਗ੍ਰੀਨ ਆ ਉਸ ਨੇ ਹਾਂ ਕਰ ਦਿੱਤੀ ਆ। ਕਹਿੰਦੇ ਵੀ ਈਲਨ ਮਸਕ ਤੇ ਵਿਵੇਕ ਰਾਮਾਸਵਾਮੀ ਦੇ ਨਾਲ ਇਹ ਜਿਹੜੇ ਦੋ ਐਂਟਰਪ੍ਰੈਨਿਓਰ ਨੇ, ਬਿਜ਼ਨਸਮੈਨ ਨੇ, ਉਹ ਇਸ ਦੇ ਨਾਲ ਜਿਹੜੇ ਉਹ ਮਿਲਣਗੇ। ਕਹਿੰਦੇ ਵੀ ਡੌਜ ਦੀ ਇਹ ਸਬ ਕਮੇਟੀ ਦੀ ਚੇਅਰ ਦੇ ਤੌਰ ਦੇ ਉੱਤੇ ਇਸ ਨੂੰ ਇਹਨਾਂ ਨੇ ਬਣਾਇਆ ਹੈਗਾ ਆ। ਗ੍ਰੀਨ ਤੇ ਜਿਹੜੀ ਹਾਊਸ ਓਵਰਸਾਈਟ ਦੇ ਚੇਅਰਮੈਨ ਜੇਮਸ ਕੋਮਰ ਕੈਂਟਕੀ ਤੋਂ ਰਿਪਬਲਿਕਨ ਆ, ਉਹ ਆਲਰੇਡੀ ਕਹਿੰਦੇ ਰਾਮਾਸਵਾਮੀ ਦੇ ਨਾਲ ਮਿਲ ਚੁੱਕੇ ਆ ਤੇ ਕਹਿੰਦੇ ਵੀ ਇਹ ਇਸ ਟਾਈਮ ਗਵਰਨਮੈਂਟ ਐਫੀਸ਼ੀਐਂਸੀ ਨੂੰ ਲੈ ਕੇ ਡਿਪਾਰਟਮੈਂਟ ਜਿਹੜਾ ਨਵਾਂ ਬਣਾਇਆ ਗਿਆ ਆ ਉਸ ਦੀ ਜਿਹੜੀ ਇੱਕ ਸਬ ਕਮੇਟੀ ਆ ਅਗਲੇ ਸਾਲ ਬਣਾਈ ਜਾਵੇਗੀ। ਮਾਰਜਰੀ ਟੇਲਰ ਗ੍ਰੀਨ ਸਟੌਂਚ ਸਪੋਰਟਰ ਹੈਗੀ ਆ ਟਰੰਪ ਦੀ, ਉਹ ਉਹਨਾਂ ਦੇ ਨਾਲ ਹਰ ਗੱਲ ਦੇ ਵਿੱਚ ਜਿਹੜੀ ਉਹ ਸਮਰਥਨ ਕਰਦੀ ਰਹੀ ਆ। ਤੇ ਹੁਣ ਜਿਹੜੇ ਰਾਮਾਸਵਾਮੀ ਤੇ ਈਲਨ ਮਸਕ ਆ ਉਹਨਾਂ ਨੂੰ ਇੱਕ ਹੋਰ ਸੇਮ ਵਿਚਾਰਧਾਰਾ ਵਾਲਾ ਜਿਹੜਾ ਇਨਸਾਨ ਆ ਮਾਰਜਰੀ ਟੇਲਰ ਗ੍ਰੀਨ ਦੇ ਵਿੱਚ ਇੱਕ ਸਬ ਕਮੇਟੀ ਦੇ ਵਿੱਚ ਕਾਂਗਰਸ ਦੇ ਵਿੱਚੋਂ ਮਿਲਿਆ ਆ, ਜੋ ਕਿ ਇਵੈਂਚੁਅਲੀ ਗਵਰਨਮੈਂਟ ਇੰਪਲੋਈਜ਼ ਜਾਂ ਗਵਰਨਮੈਂਟ ਅਦਾਰਿਆਂ ਦੇ ਵਿੱਚ ਫੇਰ ਬਦਲ, ਉਸ ਦੇ ਵਿੱਚੋਂ ਕਾਫੀ ਜਿਹੜੀ ਆ ਕਹਿ ਸਕਦੇ ਹਾਂ ਵੀ ਲੋਕਾਂ ਨੂੰ ਬਾਹਰ ਕੱਢਣ ਜਾਂ ਉਹਦੀ ਐਫੀਸ਼ੀਐਂਸੀ ਨੂੰ ਵਧਾਉਣ ਦੇ ਲਈ ਉਹਨਾਂ ਦੀ ਮਦਦਗਾਰ ਸਾਬਤ ਹੋਣਗੇ। ਉਹਨਾਂ ਨੇ ਕਿਹਾ ਵੀ ਕੋਈ ਵੀ ਟੌਪਿਕ ਆਫ ਦਾ ਟੇਬਲ ਨਹੀਂ ਹੈਗਾ। ਆਲਰੇਡੀ ਇਹਨਾਂ ਦੋਨਾਂ ਬਿਲੀਅਨਰਸ ਨੇ ਇਹ ਇਸ਼ਾਰਾ ਜਿਹੜਾ ਉਹ ਕੀਤਾ ਆ ਵੀ ਭਾਈ ਬਹੁਤ ਸਾਰੇ ਜਿਹੜੇ ਅਦਾਰੇ ਆ ਮਹਿਕਮੇ ਆ ਸਰਕਾਰ ਦੇ, ਉਹਨਾਂ ਨੂੰ ਅਸੀਂ ਬੰਦ ਕਰ ਸਕਦੇ ਹਾਂ। ਰੈੱਡ ਟੇਪ ਨੂੰ ਅਸੀਂ ਜਿਹੜਾ ਉਹ ਘਟਾਉਣਾ ਆ, ਫੈਡਰਲ ਏਜੰਸੀਜ਼ ਨੂੰ ਅਸੀਂ ਉਹਨਾਂ ਨੇ ਰੀਆਰਗੇਨਾਈਜ਼ ਕਰਨਾ ਆ, ਤੇ ਹੋ ਸਕਦਾ ਆ ਸੈਂਕੜੇ ਤੋਂ ਹਜ਼ਾਰਾਂ ਤੋਂ ਲੱਖਾਂ ਜਿਹੜੇ ਫੈਡਰਲ ਕਰਮਚਾਰੀ ਆ ਉਹਨਾਂ ਦੀ ਇਸ ਦੇ ਵਿੱਚ ਛੁੱਟੀ ਵੀ ਕੀਤੀ ਜਾ ਸਕਦੀ ਆ। ਜੀ, ਅਗਲੀ ਖਬਰ ਆ ਰਹੀ ਆ ਆਸਟ੍ਰੇਲੀਆ ਦੇ ਇੱਕ ਟੀਨੇਜਰ ਦੀ ਮੌਤ ਹੋਈ ਹੈਗੀ ਆ ਲਾਓਸ ਦੇ ਵਿੱਚ। ਕਹਿੰਦੇ ਪਈ ਸਸਪੈਕਟ ਕੀਤਾ ਜਾ ਰਿਹਾ ਮੈਥਨੋਲ ਪੋਇਜ਼ਨਿੰਗ ਦੇ ਨਾਲ। ਇਹ 6ਵੀਂ ਮੌਤ ਆ, ਪਹਿਲੀ ਮੌਤ ਨਹੀਂ। ਪਿਛਲੇ ਕੁਝ ਦਿਨਾਂ ਦੇ ਵਿੱਚ 6 ਟੀਨੇਜਰ ਜਿਹੜੇ ਆ ਉਹ ਲਾਓਸ ਜਿਹੜਾ ਮੁਲਕ ਆ ਉੱਥੇ ਘੁੰਮਣ ਗਏ ਸੀ, ਸਾਊਥ ਏਸ਼ੀਅਨ ਮੁਲਕ ਦੇ ਵਿੱਚ, ਤੇ ਉੱਥੇ ਉਹਨਾਂ ਨੇ ਜਿਹੜੀ ਮੇਬੀ ਹੋਮਮੇਡ ਜਿਹੜੀ ਟਿੰਟਡ ਸ਼ਰਾਬ ਆ ਉਹ ਪੀਤੀ, ਨਕਲੀ ਸ਼ਰਾਬ ਜਿਹਨੂੰ ਕਹਿ ਦਿੰਦੇ ਆ, ਨਕਲੀ ਸ਼ਰਾਬ ਆਪਾਂ ਕਹਿ ਸਕਦੇ ਆ, ਜੋ ਲਾਓਸ ਦਾ ਏਰੀਆ ਹੈਗਾ ਵੈਂਗ ਵੀਂਗ ਕਰਕੇ। ਸੋ ਹੋਲੀ ਵੋਬਲਸ 19 ਸਾਲਾਂ ਦੀ ਆ, ਕ੍ਰਿਟੀਕਲ ਕੰਡੀਸ਼ਨ ਸੀ ਤੇ ਉਸ ਦੀ ਜਿਹੜੀ ਮੌਤ ਹੋ ਗਈ ਹੈਗੀ ਆ। US ਨੇ ਵਾਰਨਿੰਗ ਵੀ ਦਿੱਤੀ ਸੀ ਵੀ ਜਿਹੜੇ ਲੋਕ ਉੱਥੇ ਵਿਜ਼ਿਟ ਕਰਨ ਜਾਂਦੇ ਆ ਵੀ ਇਦਾਂ ਦੀਆਂ ਜਿਹੜੀਆਂ 2 ਨੰਬਰ ਵਾਲੀ ਸ਼ਰਾਬ ਜਾਂ ਹੋਰ ਉਹਨਾਂ ਨੂੰ ਨਾ ਯੂਜ਼ ਕਰੋ। ਸਟੇਟ ਡਿਪਾਰਟਮੈਂਟ ਨੇ ਕਨਫਰਮ ਕਰ ਦਿੱਤਾ ਹੈ ਵੀ ਅਮਰੀਕਨ ਸਿਟੀਜ਼ਨ ਦੀ ਮੌਤ ਵੈਂਗ ਵੀਂਗ ਜਿਹੜਾ ਸ਼ਹਿਰ ਆ ਉੱਥੇ ਹੋਈ ਹੈਗੀ ਆ। ਇਸ ਤੋਂ ਬਿਨਾਂ 5 ਮੌਤਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਵੀ ਪਹਿਲਾਂ ਵੀ ਹੋ ਚੁੱਕੀਆਂ ਹੈਗੀਆਂ। ਬਹੁਤ ਸਾਰੇ ਲੋਕ ਉੱਥੇ ਜਾਂਦੇ ਆ ਕਿਉਂਕਿ ਵਧੀਆ ਏਰੀਆ, ਤੁਰਨ ਫਿਰਨ, ਹਾਈਕਿੰਗ, ਟਰੈਕਿੰਗ ਕਰਨ ਜਾਂਦੇ ਆ, ਪਰ ਜਦੋਂ ਇਦਾਂ ਦੀ ਘਟਨਾ ਵਾਪਰਦੀ ਆ ਉਹਦੇ ਨਾਲ ਜਿਹੜੇ ਆ ਪੇਰੈਂਟਸ ਸਾਰਾ ਕੁਝ ਉਹਨਾਂ ਦਾ ਜਿਹੜਾ ਲੂਜ਼ ਹੋ ਜਾਂਦਾ ਹੈਗਾ।
ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ, ਹੁਣ USA ਤੋਂ ਇਹ ਜਿਹੜੀ ਟੀਨੇਜਰ ਸੀ ਉਸ ਦੀ ਮੌਤ ਹੋਈ ਹੈਗੀ। ਜੀ ਬਹੁਤ ਮਾੜੀ ਗੱਲ ਹੋਈ ਆ। ਸੋ ਨਕਲੀ ਸ਼ਰਾਬ ਜਾਂ ਜ਼ਹਿਰੀਲੀ ਸ਼ਰਾਬ ਜਿੱਦਾਂ ਕਹਿ ਲਓ ਵੀ ਉਸ ਦਾ ਸੇਵਨ ਕਰਨ ਕਰਕੇ ਇਹ ਚੀਜ਼ ਜਿਹੜਾ ਹੋਇਆ ਆ, ਘਰ ਦੀ ਕੱਢੀ ਜਿਹੜਾ ਕਈ ਇਹਦੀ ਬਹੁਤ ਜ਼ਿਆਦਾ ਪ੍ਰਚਾਰ ਹੋ ਜਾਂਦੀ ਆ। ਤੇ ਲਾਓਸ ਦੇ ਵਿੱਚ ਇਹ ਜਿਹੜੇ ਸੈਲਾਨੀ ਆ ਉਹ ਅਕਸਰ ਘੁੰਮਣ ਫਿਰਨ ਦੇ ਲਈ, ਬੈਕ ਪੈਕਿੰਗ ਕਰਨ ਦੇ ਲਈ ਜਿਹੜਾ ਉਹ ਜਾਂਦੇ ਨੇ, ਤੇ ਉਹਦਾ ਬਾਅਦ ਚ ਇਵੈਂਚੁਅਲੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਾਨ ਦੇ ਕੇ ਵੀ ਜਿਹੜਾ ਨੁਕਸਾਨ ਝੱਲਣਾ ਜਿਹੜਾ ਉਹ ਪੈ ਸਕਦਾ, ਤੇ ਉਹ ਉਹਨਾਂ ਨੂੰ ਝੱਲਣਾ ਜਿਹੜਾ ਉਹ ਪਿਆ ਆ। ਸੋ ਉਮੀਦ ਕਰਦੇ ਹਾਂ ਵੀ ਭਾਈ ਅਗਾਂਹ ਤੋਂ ਜਿਹੜੀ ਇਦਾਂ ਦੀ ਚੀਜ਼ ਆ ਉਹ ਨਾ ਵਾਪਰੇ। ਹਰਜੋਤ ਸਿੰਘ ਜੀ, ਇੱਕ ਬ੍ਰੇਕ ਲੈ ਲੈਂਦੇ ਹਾਂ ਹੁਣ ਆਪਾਂ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜੁੜਦੇ ਹਾਂ ਤੇ ਦੀ ਅਡਾਨੀ ਸਟੋਰੀ ਉਹਦੇ ਨਾਲ ਜਿਹੜੀ ਉਹ ਆਪਾਂ ਸਰੋਤਿਆਂ ਦੇ ਨਾਲ ਸਾਂਝ ਪਾਵਾਂਗੇ, ਕਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਬਿਜ਼ਨਸਮੈਨ ਦੇ ਨਾਲ ਨਾਲ ਉੱਥੋਂ ਦੇ ਜਿਹੜੇ ਪੋਲੀਟੀਸ਼ੀਅਨ ਆ ਉਹ ਕਿੰਨੇ ਕੁ ਕਰਪਟ ਨੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਵੱਲ ਚਲੀਏ, ਜਿਸ ਨੇ ਪੂਰੀ ਦੁਨੀਆ ਹਿਲਾ ਕੇ ਰੱਖੀ ਹੋਈ ਆ। ਪਰਸੋਂ ਦੀ ਅੱਜ ਫਾਈਨੈਂਸ਼ੀਅਲ ਟਾਈਮਜ਼ ਰਿਪੋਰਟ ਕਰ ਰਿਹਾ ਵੀ ਜਿਹੜਾ ਇੰਡੀਆ ਦਾ ਬਿਜ਼ਨਸ ਐਸਟੈਬਲਿਸ਼ਮੈਂਟ ਹੈਗਾ, ਉਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਹੈ ਜ਼ੀਰੋ ਬਣਦੀ ਜਾ ਰਹੀ ਆ। ਇੰਡੀਆ ਦੀ ਪੋਲਿਟਿਕਸ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਦਾ ਜੇ ਦੁਨੀਆ ਦੀ ਕਰਪਟ ਸਰਕਾਰਾਂ ਚੋਂ ਦੇਖਣਾ ਹੋਵੇ ਤਾਂ ਇੰਡੀਆ ਵੀ ਟੌਪ ਦੇ ਨੰਬਰਾਂ 'ਚ ਹੀ ਆਉਂਦਾ ਹੈਗਾ। ਹੁਣ ਉੱਥੇ ਦੇ ਗੌਤਮ ਅਡਾਨੀ, ਅੰਬਾਨੀਆਂ ਵਰਗੇ ਜਿਹੜੇ ਬਿਜ਼ਨਸਸ ਆ, ਕਿਸ ਤਰ੍ਹਾਂ ਉਹਨਾਂ ਨੇ $250 ਮਿਲੀਅਨ ਇੰਡੀਆ ਦੇ ਗਵਰਨਮੈਂਟ ਆਫੀਸ਼ੀਅਲਸ ਨੂੰ ਬ੍ਰਾਈਬ ਦਿੱਤਾ ਤਾਂ ਕਿ ਉਹ ਇੰਡੀਆ ਦੇ ਵਿੱਚ ਵੱਡਾ ਸੋਲਰ ਪ੍ਰੋਜੈਕਟ ਲਾ ਸਕਣ। ਤੇ ਉਸ ਸੋਲਰ ਪ੍ਰੋਜੈਕਟ ਦੇ ਲਈ $2 ਬਿਲੀਅਨ ਦੇ ਕਰੀਬ ਅਡਾਨੀ ਹੁਣੀ ਪੈਸੇ ਇਕੱਠੇ ਕਰਨੇ ਸੀ। ਵੀ ਦੇਖੋ ਜੀ, ਸਾਨੂੰ ਪ੍ਰੋਜੈਕਟ ਮਿਲ ਗਿਆ, ਹੁਣ ਇਨਵੈਸਟਰ ਅਸੀਂ ਲੱਭਣੇ ਆ, ਪੈਸੇ ਦਿਓ ਤਾਂ ਕਿ ਤੁਹਾਨੂੰ ਹੋਰ ਪੈਸੇ ਮਿਲਣਗੇ। ਤੇ ਉਹ ਅਨਫੋਰਚੂਨੇਟਲੀ ਉਹ ਸਾਡੇ ਮੁਲਕ ਅਮਰੀਕਾ ਦੇ ਲੋਕਾਂ ਕੋਲੋਂ ਵੀ ਉਹਨਾਂ ਨੇ ਪੈਸੇ ਇਕੱਠੇ ਕੀਤੇ ਆ। ਕਿਉਂਕਿ ਬਹੁਤ ਲੋਕ ਸੋਚਦੇ ਆ ਵੀ ਜੇ ਉਹਨੇ ਹੇਰਾਫੇਰੀ ਕੀਤੀ ਇੰਡੀਆ 'ਚ ਕੀਤੀ ਆ ਤਾਂ ਅਮਰੀਕਾ ਨੂੰ ਕੀ ਪ੍ਰੋਬਲਮ ਆ। ਅਮਰੀਕਾ ਦੇ ਲੋਕਾਂ ਦਾ $600 ਮਿਲੀਅਨ ਇਕੱਠਾ ਕਰ ਲਿਆ ਹੁਣ ਝੂਠ ਦੇ ਸਹਾਰੇ ਜੀ। ਹੁਣ ਅਮਰੀਕਾ ਦੀ ਜਿਹੜੀ ਸਰਕਾਰ ਆ ਉਹ ਨਾ ਤਾਂ ਆਪਣੇ ਕਿਸੇ ਸਿਟੀਜ਼ਨ ਨੂੰ ਮਾਰਨ ਦਿੰਦੀ ਆ, ਜੇ ਕੋਈ ਮਾਰਨਾ ਆਉਂਦਾ ਤਾਂ ਉਹਦੇ ਪਿੱਛੇ ਜਾਂਦੇ, ਤੇ ਨਾ ਹੀ ਉਹ ਆਪਣੇ ਕਿਸੇ ਸਿਟੀਜ਼ਨ ਨੂੰ ਲੁੱਟਣ ਦਿੰਦੀ ਆ। ਜਿਹੜੀ ਅਸਲੀ ਡੈਮੋਕ੍ਰੇਸੀ ਹੁੰਦੀ ਆ, ਅਸਲੀ ਡੈਮੋਕ੍ਰੈਟਿਕ ਮੁਲਕ ਹੁੰਦਾ, ਉਹ ਉਹੀ ਹੁੰਦਾ ਜਿਹੜਾ ਆਪਣੇ ਮੁਲਕ ਦੇ ਵਸਿੰਦਿਆਂ ਨੂੰ ਤੇ ਉਹਨਾਂ ਦੀਆਂ ਜਿਹੜੀਆਂ ਇਨਵੈਸਟਮੈਂਟਸ ਆ ਉਹਨਾਂ ਨੂੰ ਬਚਾ ਕੇ ਰੱਖਦਾ ਹੈਗਾ। ਸੋ ਉਸ ਨੂੰ ਦੇਖ ਕੇ ਜਿਹੜੀ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ, ਹੁਣ ਯੂਐਸ ਦੇ ਜਿਹੜੀ ਨਿਊਯਾਰਕ ਦੀ ਕੋਰਟ ਆ ਉਹਨਾਂ ਨੇ ਅਰੈਸਟ ਵਾਰੰਟ ਜਿਹੜੇ ਆ ਜਾਰੀ ਕਰ ਦਿੱਤੇ ਹੈਗੇ ਆ ਅਡਾਨੀ ਦੇ। ਅਡਾਨੀ ਕੀਨੀਆ 'ਚ ਗਿਆ ਹੋਇਆ ਸੀ ਤੇ ਕੀਨੀਆ ਦੇ ਵਿੱਚ ਕਹਿੰਦੇ ਵੀ ਉਹਨੂੰ ਉੱਥੋਂ ਭੱਜਣਾ ਪਿਆ, ਹਸਪਤਾਲ ਚਲੇ ਗਿਆ। ਹਸਪਤਾਲ ਤੋਂ ਬਾਅਦ ਹੁਣ ਪਤਾ ਨਹੀਂ ਉਹਦੀ ਪੋਜੀਸ਼ਨ ਜਿਹੜੀ ਆ ਕਿੱਥੇ ਹੈਗੀ ਆ। ਇੰਡੀਆ ਦੀ ਓਪੋਜੀਸ਼ਨ ਨੇ ਵੀ ਹੁਣ ਬੋਲਣਾ ਸ਼ੁਰੂ ਕਰਤਾ। ਹਾਲਾਂਕਿ ਇੰਡੀਆ ਦੀ ਜਿਹੜੇ ਮੌਜੂਦਾ ਸਰਕਾਰ ਆ ਉਹ ਤਾਂ ਕਹਿੰਦੀ ਵੀ ਸਾਨੂੰ ਜੀ ਅਮਰੀਕਾ ਵਾਲੇ ਬਦਨਾਮ ਕਰਦੇ ਆ। ਪਹਿਲਾਂ ਕੈਨੇਡਾ ਵਾਲਿਆਂ ਦਾ ਨਾਂ ਲਈ ਜਾਂਦੇ ਸੀ, ਹੁਣ ਉਹਨਾਂ ਨੇ ਅਮਰੀਕਾ ਨੂੰ ਵੀ ਜਿਹੜਾ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਸੋ ਪ੍ਰੋਬਲਮ ਇਹ ਆ ਵੀ ਜਿਹੜਾ ਅਡਾਨੀ ਗਰੁੱਪ ਆ, ਇਹ ਕੋਈ ਇਨੋਵੇਸ਼ਨ ਤਾਂ ਕਰਦੇ ਨਹੀਂ, ਸਿਰਫ ਫਰਾਡ ਦੇ ਸਿਰ ਤੇ ਜਿਹੜੇ ਇਹਨਾਂ ਨੇ ਆਪਣੇ ਜਿਹੜੇ ਪੈਸੇ ਇਕੱਠੇ ਕੀਤੇ ਹੋਏ ਆ। ਗੁਜਰਾਤੀ ਜਿਹੜੇ ਇਕੱਠੇ ਹੋਏ ਹੈਗੇ ਆ, ਵਿੱਚੇ ਅੰਬਾਨੀ ਆ ਗਿਆ, ਅਡਾਨੀ ਆ ਗਿਆ, ਮੋਦੀ ਆ ਗਿਆ, ਅਮਿਤ ਸ਼ਾਹ ਆ ਗਿਆ। ਸਾਰਾ ਕੁਝ ਜਿਸ ਤਰ੍ਹਾਂ
ਗੋਰੇ ਲੁੱਟ ਕੇ ਲਗਾਏ ਸੀ, ਇਹਨਾਂ ਨੇ ਲੁੱਟਣਾ ਸ਼ੁਰੂ ਕੀਤਾ ਹੋਇਆ ਹੈਗਾ। ਬਿਲਕੁਲ। ਜੇ ਕਿਸਾਨ ਨਾ ਬੋਲਦੇ ਉਸ ਟਾਈਮ ਦੇ ਉੱਤੇ, ਅੱਜ ਤੋਂ 2 ਸਾਲ ਪਹਿਲਾਂ, ਤੇ ਕਿਸਾਨਾਂ ਜਿਹੜਾ ਸਾਰਾ ਕੁਝ ਇਹਨਾਂ ਨੇ ਐਗਰੀਕਲਚਰ ਤੇ ਵੀ ਕੰਟਰੋਲ ਕਰ ਲੈਣਾ ਸੀ। ਕਬਜ਼ਾ ਕਰ ਲੈਣਾ ਸੀ। ਪੂਰੀ ਦੀ ਪੂਰੀ ਜਿਹੜੀ ਇਹਨਾਂ ਦੀ ਐਮਪਾਇਰ ਆ, ਉਹ ਕਹਿੰਦੇ ਕਰਪਸ਼ਨ ਦੇ ਸਿਰ ਦੇ ਉੱਤੇ ਬਣੀ ਹੋਈ ਹੈਗੀ ਆ। ਸਹੀ ਗੱਲ ਹੈ। ਸੋ ਬਿਲਕੁਲ ਇਹ ਇਸ ਵਿੱਚ ਜਿਹੜੀਆਂ ਉਹ ਕੋਈ ਦੋਰਾਵਾ ਨਹੀਂ। ਗੌਤਮ ਅਦਾਨੀ ਖੁਦ ਤਾਂ ਇਸ ਮਾਮਲੇ ਦੇ ਵਿੱਚ ਇਹ ਇੰਡਾਈਟ ਹੋਇਆ ਹੈ, ਉਹਦੇ ਵਾਰੰਟ ਜਾਰੀ ਜਿਹੜੇ ਉਹ ਹੋਏ ਆ। ਕੀਨੀਆ ਵਾਲੇ ਨੇ ਤਾਂ $2 ਬਿਲੀਅਨ $2.5 ਬਿਲੀਅਨ ਦੀ ਜਿਹੜੀਆਂ ਉਸ ਦੇ ਨਾਲ ਦੇਣਦਾਰੀਆਂ ਸੀਗੀਆਂ ਜਾਂ ਲੈਣ ਦੇਣ ਸੀਗਾ, ਜਾਂ ਜਿਹੜੇ ਪ੍ਰੋਜੈਕਟ ਸੀਗੇ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਰੱਦ ਕਰ ਦਿੱਤਾ। ਇਸ ਤੋਂ ਇਲਾਵਾ ਜਿਹੜਾ ਸਾਗਰ ਅਡਾਨੀ ਆ, ਜੋ ਇਹਦਾ ਨੈਫਿਊ ਆ, ਵਨੀਤ ਜੈਨ ਜਿਹੜਾ ਇੰਡੀਅਨ ਐਨਰਜੀ ਕੰਪਨੀ ਦਾ CEO ਤੇ ਮੈਨੇਜਿੰਗ ਡਾਇਰੈਕਟਰ ਆ, ਰਣਜੀਤ ਗੁਪਤਾ ਇਹ CEO ਰਿਹਾ ਆ US ਇਸ਼ੂਅਰ ਤੇ ਉਹਦੀ ਸਬਸਿਡਰੀ ਦਾ ਇੱਥੇ। ਸਾਇਰਲ ਕਬੈਨਸ ਇਹ ਨਾਨ ਐਗਜ਼ੈਕਟਿਵ ਡਾਇਰੈਕਟਰ ਆ। ਇਹ ਸੌਰਵ ਅਗਰਵਾਲ ਇਹ ਬਰਾਈਬ ਜਿਹੜੀ ਰਿਸ਼ਵਤਖੋਰੀ ਦੇ ਵਿੱਚ ਕਹਿੰਦੇ ਵੀ ਅਹਿਮ ਭੂਮਿਕਾ ਨਿਭਾ ਰਿਹਾ ਸੀ। ਦੀਪਕ ਮਲਹੋਤਰਾ ਇਹ ਫੰਡਸ ਟ੍ਰਾਂਸਫਰ ਕਰਨ ਦੀ ਇਹਨੂੰ ਜ਼ਿੰਮੇਵਾਰੀ ਦਿੱਤੀ ਸੀ। ਰੁਪੇਸ਼ ਅਗਰਵਾਲ ਇਹ ਵੀ ਐਕਟਿੰਗ CEO ਰਿਹਾ ਆ US ਇਸ਼ੂਅਰ ਦਾ, ਤੇ ਇਹਨੇ ਜਿਹੜੀਆਂ ਪੇਮੈਂਟਸ ਦਿੱਤੀਆਂ ਉਹਨਾਂ ਨੂੰ ਲੁਕਾਉਣ ਦਾ ਜਿਹੜਾ ਇਹ ਕੰਮ ਕੀਤਾ। ਸੋ ਬਰਾਈਬਰੀ ਤੇ ਜਿਹੜੀ ਕਰਪਸ਼ਨ ਆ ਉਹ ਕੀਤੀ ਆ ਅਡਾਨੀ ਗਰੁੱਪ ਨੇ, ਗੌਤਮ ਅਡਾਨੀ ਤੇ ਉਸਦੇ ਜਿਹੜੇ ਨਾਲ ਸਾਥੀਆਂ ਨੇ। $265 ਮਿਲੀਅਨ ਦੀ ਜਿਹੜੀ ਬਰਾਈਬਰੀ ਆ ਉਸ ਦੇ ਨਾਲ ਆ। ਹੁਣ ਸਿਕਿਉਰਿਟੀਜ਼ ਤੇ ਵਾਇਰ ਫਰਾਡ ਵੀ ਇਸ ਨੇ ਨਾਲ ਦੇ ਨਾਲ ਕੀਤਾ ਹੈਗਾ ਆ। ਆਫਸ਼ੋਰ ਸ਼ੈਲ ਕੰਪਨੀਜ਼ ਬਣਾ ਕੇ ਫਾਈਨੈਂਸ਼ੀਅਲ ਰੈਕਰਡਸ ਨੂੰ ਮੈਨੂਪੂਲੇਟ ਜਿਹੜਾ ਇਹਨਾਂ ਨੇ ਕੀਤਾ। ਇਨਵੈਸਟਰਸ ਨੂੰ ਫਰਾਡ ਮਾਰਿਆ ਉਹਨਾਂ ਦੇ ਨਾਲ, ਜਿਨ੍ਹਾਂ ਦੇ ਵਿੱਚ US ਦੇ ਇਨਵੈਸਟਰ ਵੀ ਸ਼ਾਮਲ ਸੀਗੇ। ਬਿਲੀਅਨਸ ਆਫ ਡਾਲਰਸ ਜਿਹੜੇ ਇਹਨਾਂ ਨੇ ਲੋਨਸ ਦੇ ਜ਼ਰੀਏ ਰੇਜ਼ ਕੀਤੇ ਤੇ ਮਾਰਕੀਟ ਕੀਤਾ ਇਹਨੇ ਅਮਰੀਕਨ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ ਵੀ ਅਸੀਂ ਤੁਹਾਨੂੰ ਜਿਹੜੇ ਆ ਉਹ ਜਿਹੜੇ ਬੌਂਡ ਜਿਹੜੇ ਕਰਾਂਗੇ, ਆਫਰ ਕਰਦੇ ਆ, ਉਹ ਸਾਰਾ ਕੁਝ ਕਰਦੇ ਆ। ਪਰ ਪਿੱਛੇ ਕੀ ਸੀਗਾ? ਸਾਰਾ ਝੂਠ ਡੰਮ ਸੀਗਾ, ਤੇ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਤੇ ਇਹਨਾਂ ਇੰਸਟੀਟਿਊਸ਼ਨਸ ਦੀਆਂ ਅੱਖਾਂ ਦੇ ਵਿੱਚ ਘੱਟਾ ਜਿਹੜਾ ਉਹ ਪਾਇਆ ਜਾ ਰਿਹਾ ਸੀਗਾ। ਅਸਲੀ ਰਿਸਕ ਕੀ ਸੀ ਉਹ ਉਹਨਾਂ ਨੇ ਲੁਕਾਏ, ਤੇ ਇਨਫੋਰਮੇਸ਼ਨ ਦੇ ਵਿੱਚ ਇਹਨਾਂ ਨੇ ਮਿਸਲੀਡ ਕੀਤਾ, ਯਾਨੀ ਕਿ ਮਿਸ ਇਨਫੋਰਮੇਸ਼ਨ ਦੇ ਜ਼ਰੀਏ ਇਹਨਾਂ ਨੇ ਕੀਤਾ। ਫਿਰ ਉਸ ਤੋਂ ਬਾਅਦ ਦੇ ਵਿੱਚ ਜਦ ਇਹਨਾਂ ਨੂੰ ਭਣਕ ਲੱਗੀ, ਇੱਥੇ ਦੇ ਇਨਵੈਸਟੀਗੇਟਰ ਜਾਂਚਕਰਤਾ ਨਾਲ ਜੁੜਦੇ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜਿਹੜਾ ਇਨਵੈਸਟੀਗੇਸ਼ਨ ਆ, ਜਾਂਚ ਨੂੰ ਵੀ ਜਿਹੜਾ ਉਹ ਡੱਕਿਆ। ਅਡਾਨੀ ਦੇ ਜਿਹੜੇ ਐਗਜ਼ੈਕਟਿਵਸ ਆ ਉਹਨਾਂ ਨੇ ਕਥਿਤ ਤੌਰ ਦੇ ਉੱਤੇ ਜਿਹੜਾ ਐਵੀਡੈਂਸ ਸੀਗਾ, ਸਬੂਤ ਸੀ, ਉਹਨਾਂ ਨੂੰ ਮਿਟਾ ਦਿੱਤਾ। US ਏਜੰਸੀਜ਼ ਨੂੰ ਝੂਠ ਜਿਹੜਾ ਬੋਲਿਆ, ਇੱਥੋਂ ਤੱਕ ਕਿ ਆਪਸ ਦੇ ਵਿੱਚ ਜਿਹੜੇ ਕੋਡਡ ਮੈਸੇਜ ਮੋਬਾਈਲ ਫੋਨਸ ਦੇ ਵਿੱਚ ਉਹ ਘੱਲੇ, ਤਾਂ ਜੋ ਇਹਨਾਂ ਦੀਆਂ ਪੈੜਾਂ ਆ ਉਹ ਨਾ ਦੱਬ ਹੋਣ, ਇਹਨਾਂ ਦੇ ਜਿਹੜੇ ਸੁਰਾਖ ਆ ਉਹ ਨਾ ਮਿਲ ਸਕਣ। ਸੋ ਅਬਸਟਰਕਸ਼ਨ ਦੇ ਵਿੱਚ ਕਹਿੰਦੇ ਵੀ ਇਹਨਾਂ ਨੇ SEC ਸਿਕਿਉਰਿਟੀ ਐਕਸਚੇਂਜ ਕਮਿਸ਼ਨ, FBI ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, DOJ ਡਿਪਾਰਟਮੈਂਟ ਆਫ ਜਸਟਿਸ, ਇਹਨਾਂ ਸਾਰੀਆਂ ਵੱਡੀਆਂ ਜਿਹੜੀਆਂ ਸੰਸਥਾਵਾਂ ਨੂੰ ਝੂਠ ਬੋਲਿਆ, ਇਹਨਾਂ ਨੂੰ ਮਿਸਲੀਡ ਕੀਤਾ, ਤੇ ਜਸਟਿਸ ਦੇ ਵਿੱਚ ਇਹਨਾਂ ਨੇ ਜਾਂਚ ਦੇ ਵਿੱਚ ਜਿਹੜਾ ਉਹ ਵਿਘਨ ਜਿਹੜਾ ਉਹ ਪਾਇਆ ਆ। ਸੋ ਅਮਰੀਕਨਸ ਨੂੰ ਇਹ ਚੀਜ਼ ਕਿਉਂ ਮੈਟਰ ਕਰਨੀ ਚਾਹੀਦੀ ਆ? ਇੱਕ ਤਾਂ ਪਹਿਲੀ ਗੱਲ ਇਹ ਆ ਵੀ ਜਿਹੜੇ US ਦੇ ਇਨਵੈਸਟਰਸ ਆ ਉਹ ਭਾਈ ਕੁੰਭ ਕਰਨੀ ਨੀਂਦ ਜਿਹੜਾ ਉਹਨਾਂ ਨੂੰ ਉੱਠਣ ਦੀ ਜਿਹੜੀ ਉਹ ਜ਼ਰੂਰਤ ਆ। ਕਾਰਪੋਰੇਟ ਸਕੈਂਡਲ ਇਹ ਬਹੁਤ ਵੱਡਾ ਆ। ਇਹਦੇ ਵਿੱਚ ਹਿੰਡਨਬਰਗ ਨੇ ਵੀ ਜਦੋਂ ਕੁਝ ਸਾਲ ਪਹਿਲਾਂ ਰਿਪੋਰਟ ਜਾਰੀ ਕੀਤੀ ਸੀ ਤਾਂ ਉਹਨੇ ਇਹੀ ਕਿਹਾ ਸੀਗਾ ਵੀ ਲਾਰਜੈਸਟ ਕੌਨ ਇਨ ਹਿਸਟਰੀ ਆਫ ਕਾਰਪੋਰੇਸ਼ਨਸ, ਦੁਨੀਆ ਦੀ ਹਿਸਟਰੀ ਦੇ ਵਿੱਚ ਕਹਿੰਦੇ ਵੀ ਬਿਜ਼ਨਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕੌਨ ਆ ਉਹ ਅਡਾਨੀ ਗਰੁੱਪ ਇਸ ਟਾਈਮ ਜਿਹੜਾ ਉਹ ਕਰ ਰਿਹਾ। ਤੁਹਾਡੀਆਂ ਰਿਟਾਇਰਮੈਂਟ ਦੀਆਂ ਸੇਵਿੰਗਸ, ਤੁਹਾਡੇ ਮਿਊਚੁਅਲ ਫੰਡ, ਤੁਹਾਡੇ ਪੈਨਸ਼ਨ ਦੇ ਪਲਾਨਸ ਕਿਤੇ ਨਾ ਕਿਤੇ ਅਜਿਹੀਆਂ ਕੰਪਨੀਆਂ ਦੇ ਨਾਲ ਜੁੜ ਜਾਂਦੇ ਆ। ਜਦੋਂ ਇਹ ਕੰਪਨੀਆਂ ਝੂਠ ਬੋਲਦੀਆਂ, ਧੋਖੇ ਦਿੰਦੀਆਂ ਆ, ਤਾਂ ਉਹ ਜਿਹੜੇ ਪਲਾਨ ਆ ਉਹ ਸਾਰੇ ਦੇ ਸਾਰੇ ਜਿਹੜੇ ਆ ਡੁੱਬ ਜਾਂਦੇ ਆ। ਇਹ ਕਰਪਸ਼ਨ ਦੇ ਆਸਰੇ ਦੇ ਉੱਤੇ ਚੱਲੇ ਆ, ਪਰ ਇਹ ਬਹੁਤਾ ਲੰਮਾ ਸਮਾਂ ਜਿਹੜਾ ਉਹ ਨਹੀਂ ਚੱਲ ਸਕਦੇ। ਪਰ ਉਹ ਤੋਂ ਇਵੈਂਚੁਅਲੀ ਜਿਹੜੇ ਬਿਲੀਅਨਸ ਆਫ ਅਮਰੀਕਨ ਡਾਲਰ ਆ ਉਹ ਐਕਸਪੋਜ਼ ਹੋ ਜਾਂਦੇ ਆ, ਉਹ ਜਿਹੜੇ ਡੁੱਬ ਜਾਂਦੇ ਨੇ। ਕਹਿੰਦੇ ਵੀ ਰਿਸਕ ਬਹੁਤ ਜ਼ਿਆਦਾ ਨੇ ਤੇ ਇਹਨਾਂ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਕੱਲਾ ਫਾਈਨੈਂਸ਼ੀਅਲ ਲਾਸ ਹੀ ਨਹੀਂ ਹੁੰਦਾ ਵੀ ਤੁਹਾਨੂੰ ਆਰਥਿਕ ਤੌਰ ਦੇ ਉੱਤੇ ਇਸ ਦੇ ਵਿੱਚ ਸੱਟ ਜਿਹੜੀ ਉਹ ਲੱਗੀ ਆ, ਪਰ ਗਲੋਬਲ ਮਾਰਕੀਟਸ ਦਾ ਤੇ ਰੂਲ ਆਫ ਲਾ ਦੇ ਉੱਤੇ ਵੀ ਇਸ ਦੇ ਨਾਲ ਸੱਟ ਪੈਂਦੀ ਆ।
ਜੀ ਬਿਲਕੁਲ। ਸੋ ਜਿਹੜੇ ਆਮ ਲੋਕ ਆ ਤੁਹਾਡੇ ਵਰਗੇ ਮੇਰੇ ਵਰਗੇ ਉਹਨਾਂ ਦੇ ਉੱਤੇ ਕੀ ਅਸਰ ਪੈਂਦਾ ਵੀ ਦੇਖੋ 2023 ਦੇ ਵਿੱਚ FBI ਦੇ ਬੰਦੇ, ਸਿਕਿਉਰਿਟੀ ਐਕਸਚੇਂਜ ਕਮਿਸ਼ਨ ਦੇ ਬੰਦੇ ਉਹਦੀ ਕੰਪਨੀ ਨੂੰ ਜਿਹੜੇ ਆ ਰੈਕਰਡਸ ਇਕੱਠੇ ਕਰਨ ਗਏ, ਉਹਨਾਂ ਨੇ ਉਹਨਾਂ ਦੇ ਇਲੈਕਟ੍ਰੋਨਿਕ ਰੈਕਰਡ ਵੀ ਇਕੱਠੇ ਕੀਤੇ, ਪਰ ਭਾਰਤ ਦੀ ਸਰਕਾਰ ਨੇ ਜਾਂ ਅਡਾਨੀਆਂ ਨੇ ਇਹ ਕੋਈ ਕਿਸੇ ਨੂੰ ਮੈਂਸ਼ਨ ਨਹੀਂ ਕੀਤਾ ਤੇ ਉਹਨਾਂ ਦੇ ਸਟਾਕ ਜਿਹੜੇ ਉੱਪਰ ਚੱਲਦੇ ਰਹੇ। ਸੋ ਹੁਣ ਝੂਠ ਦੇ ਸਾਰ ਦੇ ਉੱਤੇ ਕੰਪਨੀ ਖੜੀ ਕਰਕੇ ਲੋਕਾਂ ਤੋਂ ਪੈਸੇ ਇਕੱਠੇ ਕਰਨੇ, ਫਿਰ ਜਿਸ ਤਰ੍ਹਾਂ ਮੈਂ ਪਰਸੋਂ ਦੱਸਿਆ ਸੀ ਵੀ ਤੁਸੀਂ ਦੇਖੋ ਕੱਲ ਨੂੰ ਜਿਹੜੇ ਸਟਾਕ ਮਾਰਕੀਟ ਖੁੱਲਦੀ ਆ ਇੱਕ ਦਿਨ ਚ $20 ਬਿਲੀਅਨ ਉਹਨਾਂ ਦਾ ਥੱਲੇ ਡੇਗ ਪਿਆ। ਜਿਹੜਾ $20 ਬਿਲੀਅਨ ਉਹ ਤੁਹਾਡੇ ਮੇਰੇ ਵਰਗਿਆਂ ਦੇ ਪੈਸੇ ਹੈਗੇ ਆ, ਉਹ ਜਿਹੜੇ ਸਟਾਕ ਮਾਰਕੀਟ ਚ ਜਿਹੜੇ ਲਾਉਂਦੇ ਹੈਗੇ ਆ। ਸੋ ਇਹ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਗਵਰਨਮੈਂਟ ਆਫੀਸ਼ੀਅਲਸ ਨੂੰ ਰਿਸ਼ਵਤ ਦੇ ਕੇ ਛੋਟੇ ਬਿਜ਼ਨੈਸਸ ਨੂੰ ਮਾਰ ਰਹੇ ਹੈਗੇ ਆ, ਤੇ ਜਿਹੜੇ ਅਮੀਰ ਆ ਉਹ ਜ਼ਿਆਦਾ ਅਮੀਰ ਹੋ ਰਹੇ ਆ ਤੇ ਬਾਕੀ ਲੋਕ ਜਿਹੜੇ ਆ ਉਹ ਪ੍ਰਾਈਸ ਦਿੰਦੇ ਹੈਗੇ ਆ। ਸੋ ਅਡਾਨੀ ਨੇ ਇੰਡੀਆ ਨੂੰ ਨਹੀਂ ਇਕੱਲਾ ਹਾਰਮ ਕੀਤਾ, ਇਹ ਉਸਨੇ ਪੂਰੀ ਗਲੋਬਲ ਪ੍ਰੋਬਲਮ ਕ੍ਰੀਏਟ ਕੀਤੀ ਆ। ਉਹਦਾ ਜਿਹੜਾ ਕਰਪਸ਼ਨ ਹੈਗੀ ਆ ਉਹ ਫਾਈਨੈਂਸ਼ੀਅਲ ਮਾਰਕੀਟਸ ਨੂੰ ਜਿਹੜਾ ਆ ਹਿੱਟ ਕਰਦੀ ਹੈਗੀ ਆ। ਜਿਹੜਾ ਯਕੀਨ ਲੋਕਾਂ ਦਾ ਫਿਰ ਫਾਈਨੈਂਸ਼ੀਅਲ ਮਾਰਕੀਟ ਤੋਂ ਬਾਹਰ ਚਲਾ ਜਾਂਦਾ ਹੈਗਾ ਆ। ਸੋ ਜਿਹੜਾ ਇੰਡੀਆ ਦਾ ਕਰਪਟ ਸਿਸਟਮ ਆ ਇਹਨੂੰ ਐਕਸਪੋਜ਼ ਕਰਨ ਦਾ ਮੌਕਾ ਹੈਗਾ ਆ। ਇਹ ਗਲੋਬਲ ਥ੍ਰੈਟ ਇੰਡੀਆ ਨੂੰ ਨਹੀਂ ਇਕੱਲੀ ਪੂਰੇ ਵਰਲਡ ਨੂੰ ਹੈਗੀ ਆ, ਕਿਉਂਕਿ ਅਮਰੀਕਾ ਚੋਂ ਹੁਣ $600 ਮਿਲੀਅਨ ਲੋਕਾਂ ਦਾ ਅਮਰੀਕਨ ਸਿਟੀਜ਼ਨ ਦਾ ਇਕੱਠਾ ਕੀਤਾ ਸੀ, ਤਦੇ ਕਰਕੇ ਇਹਦੇ ਜਿਹੜੇ ਅਰੈਸਟ ਵਾਰੰਟ ਜਿਹੜੇ ਆ ਉਹ ਜਾਰੀ ਕੀਤੇ ਗਏ ਹੈਗੇ ਆ। ਤੇ ਇਹ ਕਹਿੰਦੇ ਹਜੇ ਟਿਪ ਆਫ ਦਾ ਆਈਸਬਰਗ ਹੀ ਆ, ਇਹ ਥੋੜੀ ਜਿਹੀ ਗੱਲ ਆ। ਹਜੇ ਬਾਕੀ ਜਿਹੜੇ ਦੋ ਚਾਰ ਅਮੀਰ ਹੋਰ ਮੋਦੀ ਉਹਨਾਂ ਦੇ ਆਲੇ ਦੁਆਲੇ ਘੁੰਮਦੇ ਆ, ਉਹਨਾਂ ਦੀਆਂ ਸਟੋਰੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਊਗੀਆਂ, ਪਰ ਉੱਥੇ ਦੀ ਸਰਕਾਰ ਜਿਹੜੀ ਆ ਕੋਈ ਐਕਸ਼ਨ ਨਹੀਂ ਕਰ ਰਹੀ ਹੈਗੀ। ਸੋ ਲੋਕਾਂ ਨੂੰ ਇਹ ਚਾਹੀਦਾ ਵੀ ਬਹੁਤ ਸਾਰੇ ਆਪਣੇ ਵੀ ਉੱਥੇ FDਆਂ ਕਰਾ ਲੈਂਦੇ ਆ, ਪੈਸੇ ਇਨਵੈਸਟ ਕਰ ਲੈਂਦੇ ਆ। ਹੁਣ LIC ਜਿਹੜੀ ਉੱਥੇ ਦੀ ਕੰਪਨੀ ਆ ਉਹਨਾਂ ਦੇ ਸਟਾਕ ਇਹਨਾਂ ਦੇ ਨਾਲ ਸੀ, ਉਹ ਰਗੜ ਹੋਏ ਆ। ਸੋ ਬਹੁਤ ਸਾਰੇ ਲੋਕ ਜਿਹੜੇ ਆ ਰਗੜ ਹੋ ਜਾਂਦੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਆ, ਆਪਾਂ ਤਾਂ ਹਮੇਸ਼ਾ ਕਹਿੰਦੇ ਰਹਿੰਦੇ ਆ ਵੀ ਜੇ ਤੁਹਾਡੇ ਕੋਲ ਪੈਸਾ ਹੈਗਾ ਉੱਥੋਂ ਇੰਡੀਆ ਤੋਂ ਕੱਢ ਲਓ, ਬਾਹਰ ਤੁਹਾਡੀ ਬਹੁਤ ਸਟੇਬਿਲਿਟੀ ਹੈਗੀ ਆ। ਹਾਂ, ਤੁਹਾਡੀ ਜਿਹੜੀ ਪ੍ਰਾਪਰਟੀ ਆ, ਜ਼ਮੀਨ ਆ, ਉਹਨੂੰ ਕਦੇ ਨਾ ਵੇਚੋ, ਪਰ ਜਿਹੜੇ ਪੈਸੇ ਆ ਜੇ ਇਨਵੈਸਟ ਕਰਨੇ ਆ ਤਾਂ ਤੁਸੀਂ ਬਾਹਰ ਜਿੱਥੇ ਵੀ ਰਹਿੰਦੇ ਆ, ਚਾਹੇ ਇੰਗਲੈਂਡ ਚ, ਆਸਟ੍ਰੇਲੀਆ ਚ, ਨਿਊਜ਼ੀਲੈਂਡ ਚ, ਕੈਨੇਡਾ, ਅਮਰੀਕਾ, ਉੱਥੇ ਇਨਵੈਸਟ ਕਰੋ। ਸੋ ਇਦਾਂ ਦੇ ਜਿਹੜੇ ਕਰਪਟ ਸਿਸਟਮ ਹੈਗੇ ਆ ਉਹਦੇ ਵਿੱਚ ਤੁਸੀਂ ਰਗੜੇ ਜਾਓਗੇ ਝੂਠ ਦੇ ਸਾਰ ਦੇ ਉੱਤੇ। ਪਹਿਲਾਂ ਦੇਖ ਲਓ ਵੀ ਕਿੰਨੀਆਂ ਬੈਂਕਾਂ ਜਿਹੜੀਆਂ ਉਹ ਲੁੱਟ ਕੇ ਲੈ ਗਏ ਗੁਜਰਾਤ ਵਾਲੇ, ਜਿਹੜੇ ਗੁਜਰਾਤ ਤੋਂ ਰਹਿਣ ਵਾਲੇ ਲੋਕ ਆ। ਸੋ ਹੁਣ ਇਹਨਾਂ ਨੇ ਇਹ ਹਾਲ ਜਿਹੜਾ ਉੱਥੇ ਦਾ ਕੀਤਾ ਹੋਇਆ ਆ, ਤੇ ਅਮਰੀਕਨ ਲੋਕਾਂ ਨੂੰ ਵੀ ਜਿਹੜੇ ਲੁੱਟਣ ਉਹ ਪਹੁੰਚ ਗਏ ਹੈਗੇ ਜੀ। ਇਹਦੇ ਵਿੱਚ ਨਾ ਕੁਛ ਕੁ ਦੱਸੀਏ ਵੀ ਮੋਦੀ ਤੇ ਅਡਾਨੀ ਦੀ ਜਿਹੜੀ ਇਹ ਯਾਰੀ ਆ, ਇਹਦੇ ਵਿੱਚ ਇਹਨੂੰ ਫਾਇਦਾ ਕਿੱਦਾਂ ਹੁੰਦਾ ਸੀ। ਜਿਹੜਾ ਅਕਸਰ ਇਹ ਗੱਲ ਆਖੀ ਜਾਂਦੀ ਆ ਨਾ ਵੀ ਮੋਦੀ ਜਾਂਦਾ ਸੀ ਬਾਹਰਲੇ ਮੁਲਕ ਤੇ ਅਡਾਨੀ ਨੂੰ ਮਿਲ ਜਾਂਦਾ ਸੀ ਉੱਥੇ ਪ੍ਰੋਜੈਕਟ, ਵੀ ਇਹ ਕਿੱਦਾਂ ਹੋਇਆ ਵੀ ਇਹਦਾ ਸੂਟਕੇਸ ਲੈ ਕੇ ਜਾਂਦਾ ਸੀ। ਸ਼ੁਰੂਆਤ ਕਰਦੇ ਆ 2015 ਤੋਂ। ਬੰਗਲਾਦੇਸ਼ ਦੇ ਵਿੱਚ ਮੋਦੀ ਜੂਨ ਦੇ ਵਿੱਚ ਜਾਂਦੇ ਆ ਤੇ ਅਡਾਨੀ ਨੂੰ ਉੱਥੇ ਪਾਵਰ ਦੀ ਜਿਹੜੀ ਡੀਲ ਆ ਉਹ ਮਿਲ ਜਾਂਦੀ ਆ ਅਗਸਤ 2015 ਦੇ ਵਿੱਚ। ਸੋ ਜਿਹੜਾ ਬਰੀਫ ਕੇਸ ਗਿਆ ਸੀ ਨਾਲ ਉਹ ਕੰਮ ਆ ਗਿਆ। ਮਲੇਸ਼ੀਆ ਦੇ ਵਿੱਚ ਮੋਦੀ ਮਾਰਚ 2017 ਚ ਵਿਜ਼ਿਟ ਕਰਦੇ ਆ। ਅਡਾਨੀ ਨੂੰ ਉੱਥੇ ਦੀ ਜਿਹੜੀ ਬੰਦਰਗਾਹ ਆ ਅਪ੍ਰੈਲ 2017 ਚ ਜਿਹੜੀ ਆ ਉਹ ਮਿਲ ਜਾਂਦੀ ਆ। ਇਜ਼ਰਾਈਲ ਦੇ ਵਿੱਚ ਮੋਦੀ ਜਿਹੜਾ ਆ ਉਹ ਜਾਂਦਾ ਆ ਜਨਵਰੀ 2018 ਦੇ ਵਿੱਚ, ਤੇ ਅਡਾਨੀ ਨੂੰ ਉੱਥੇ ਦਾ ਜਿਹੜਾ ਡਰੋਨ ਵਾਲੀ ਡੀਲ ਆ ਉਹ ਦਸੰਬਰ 2018 ਚ ਮਿਲ ਜਾਂਦੀ ਆ। ਸਿੰਗਾਪੁਰ ਦੇ ਵਿੱਚ ਚਲੀਏ ਤਾਂ ਮੋਦੀ ਜਾਂਦੇ ਨੇ ਉਦੋਂ ਹੀ ਜਿਹੜਾ ਜੂਨ 2018 ਚ, ਤੇ ਅਡਾਨੀ ਨੂੰ ਜਿਹੜੀ ਆ ਉੱਥੇ ਦਾ ਜਿਹੜਾ ਪੋਰਟ ਆ ਉਹ ਜੁਲਾਈ 2018 ਚ ਮਿਲ ਜਾਂਦਾ। ਸ਼੍ਰੀਲੰਕਾ ਦੇ ਵਿੱਚ ਮੋਦੀ ਜਾਂਦੇ ਨੇ ਫਰਵਰੀ 2020 ਚ, ਤੇ ਅਡਾਨੀ ਹੁਣਾਂ ਨੂੰ ਜਿਹੜਾ ਉੱਥੇ ਦਾ ਪੋਰਟ ਆ ਉਹ ਜੁਲਾਈ 2020 ਦੇ ਵਿੱਚ ਜਿਹੜਾ ਉਹ ਮਿਲ ਜਾਂਦਾ ਹੈ ਸ਼੍ਰੀਲੰਕਾ ਦੇ ਵਿੱਚ। ਫਿਰ ਨੇਪਾਲ ਦੇ ਵਿੱਚ ਜਾਂਦੇ ਨੇ, ਇਹ 에ਅਰਪੋਰਟ ਤੇ ਬੰਦਰਗਾਹਾਂ ਹੀ ਬੰਦਾ ਪਤੰਦਰ ਜਿਹੜਾ ਆ ਉਹ ਇਕੱਠੀਆਂ ਕਰੀ ਜਾਂਦੇ ਆ। ਨੇਪਾਲ ਦੇ ਵਿੱਚ ਮੋਦੀ ਜੂਨ 2023 ਚ ਤੇ ਜਨਵਰੀ 2024 ਦੇ ਵਿੱਚ ਜਾ ਕੇ ਅਡਾਨੀ ਨੂੰ 에ਅਰਪੋਰਟ ਦੇ ਨਾਲ ਹੋਰ ਕਈ ਚੀਜ਼ਾਂ ਉੱਥੇ ਮਿਲ ਜਾਂਦੀਆਂ। ਤੰਜ਼ਾਨੀਆ ਦੇ ਵਿੱਚ ਮੋਦੀ ਹੁਣੀ ਜਾਂਦੇ ਨੇ ਅਕਤੂਬਰ 2023 ਦੇ ਵਿੱਚ, ਤੇ ਅਡਾਨੀ ਹੁਣਾਂ ਨੂੰ ਉੱਥੇ ਦਾ ਜਿਹੜਾ ਕੰਟੇਨਰਾਂ ਵਾਲਾ ਪੋਰਟ ਆ ਉਹ ਅਗਲੇ ਸਾਲ ਮਈ 2024 ਚ ਮਿਲ ਜਾਂਦਾ ਆ। ਤੇ ਹੁਣ ਕੀਨੀਆ ਦੇ ਵਿੱਚ ਜੂਨ ਚ ਗਏ ਸੀਗੇ ਤੇ ਉੱਥੇ ਨੈਰੋਬੀ ਦਾ 에ਅਰਪੋਰਟ ਮਿਲ ਗਿਆ ਸੀ, ਪਰ ਕੀਨੀਆ ਵਾਲਿਆਂ ਨੇ ਭਜਾਤਾ। ਕੀਨੀਆ ਵਾਲਿਆਂ ਨੇ ਉਹ ਜਿਹੜੇ ਪ੍ਰੋਜੈਕਟ ਆ ਉਸ ਨੂੰ ਕੈਂਸਲ ਕਰ ਦਿੰਦਾ। ਸੋ ਇੱਥੋਂ ਇਹ ਸਾਫ਼ ਸਪਸ਼ਟ ਪਤਾ ਲੱਗਦਾ ਵੀ ਕਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਇਹ ਇਕੱਲਾ ਇਹੀ ਫਰੋਡੀ ਬਿਜ਼ਨਸਮੈਨ ਨਹੀਂ ਆ, ਨਾਲ ਦੇ ਨਾਲ ਜਿਹੜੀ ਇੰਡੀਆ ਦੀ ਟੋਟਲ ਕਰੀਮ ਆ, ਇੰਡੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਇਸ ਦੀ ਇੱਕ ਹਿਸਾਬ ਦੇ ਨਾਲ ਦਲਾਲੀ ਕਰ ਰਿਹਾ ਆ। ਉਹ ਇਸ ਦੇ ਲਈ ਜਿਹੜੇ ਪ੍ਰੋਜੈਕਟ ਆ ਉਸ ਨੂੰ ਲੈ ਕੇ ਜਿਹੜਾ ਉਹ ਦੇ ਰਿਹਾ ਆ। ਸੋ ਇੱਥੇ ਸਾਫ਼ ਸਪਸ਼ਟ ਪਤਾ ਲੱਗਦਾ ਆ ਵੀ ਆਪਸ ਦੇ ਵਿੱਚ ਘਿਓ ਖਿਚੜੀ ਨੇ, ਤੇ ਪੂਰੀ ਤਰ੍ਹਾਂ ਜਿਹੜਾ ਕਰਪਸ਼ਨ ਆ
ਉਹ ਉੱਥੇ ਪਸਰ ਜੀ। ਚੁੱਕੀ ਹੈਗੀ ਸੋ ਆ। ਦਲਾਲੀ ਕਰਦਾ ਕਰਕੇ ਜਿਹੜੇ ਆ ਆਪਣੇ ਜਿਹੜੇ ਕਿਸਾਨ ਆ 1 ਸਾਲ ਵਿਚਾਰੇ ਉੱਥੇ ਧੱਕੇ ਖਾਂਦੇ ਰਹੇ। 800 ਦੇ ਕਰੀਬ ਕਿਸਾਨਾਂ ਦੀ ਜਿਹੜੀ ਮੌਤ ਵੀ ਉੱਥੇ ਹੋਈ ਹੈਗੀ ਆ। ਉਹ ਸਿਰਫ ਇਹੀ ਸੀ ਵੀ ਜਿਹੜੇ ਅਡਾਨੀ ਆ ਉਹ ਬੜੇ ਸ਼ੈਲਰ ਲਾ ਕੇ ਆਪਣੇ ਪ੍ਰੋਜੈਕਟ ਕਰੂਗੇ। ਕੱਲਾ ਇਹ ਨਹੀਂ, ਰਾਜਕਰਮਵੀਰ ਸਿੰਘ ਜੀ, ਜਿੱਦਣ ਟਰੰਪ ਹੁਣੀ ਜਿੱਤੇ ਹੈਗੇ ਆ, ਇਹਨਾਂ ਅਡਾਨੀ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਵਧਾਈਆਂ ਭੇਜੀਆਂ ਜੀ ਤੇ ਨਾਲ ਇਹ ਕਿਹਾ ਵੀ $10 ਬਿਲੀਅਨ ਦਾ ਜਿਹੜਾ ਮੈਂ ਪ੍ਰੋਜੈਕਟ ਆ US એનર્ਜੀ ਸਿਕਿਉਰਿਟੀ ਤੇ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਵਿੱਚ ਲਾਉਂਗਾ, ਜਿਹਦੇ ਨਾਲ 15,000 ਦੇ ਕਰੀਬ ਜੌਬਸ ਕ੍ਰੀਏਟ ਹੋਊਗੀਆਂ। ਇਹ ਚੇਅਰਮੈਨ ਗੌਤਮ ਅਡਾਨੀ ਜਿਹੜਾ ਆ, ਉਹਨਾਂ ਨੇ ਸੋਸ਼ਲ ਮੀਡੀਆ ਦਾ ਜਿਹੜਾ ਪਲੇਟਫਾਰਮ ਐਕਸ ਆ ਉਹਦੇ ਲਿਖਿਆ ਵੀ ਤੇ ਵਧਾਈਆਂ ਵੀ ਦਿੱਤੀਆਂ, ਤੇ ਅੱਜ ਵੀ ਇਹ ਪਿਆ ਹੈਗਾ। ਤੇ ਹੁਣ ਉਹਨੂੰ ਇਹ ਪਤਾ ਨਹੀਂ ਸੀ ਨਾ ਵੀ ਆ ਥੋੜੇ ਦਿਨਾਂ ਦੇ ਵਿੱਚ ਤਾਂ ਜਿਹੜੇ ਮੁਲਕ ਦੇ ਪ੍ਰੈਜ਼ੀਡੈਂਟ ਆਉਣ ਵਾਲੇ ਨੂੰ ਵਧਾਈਆਂ ਦੇ ਰਿਹਾ, ਉਹਨਾਂ ਨੇ ਤਾਂ ਅਰੈਸਟ ਵਾਰੰਟ ਵੀ ਤੇਰੇ ਜਾਰੀ ਕਰ ਦਿੱਤੇ ਹੈਗੇ ਆ। ਸੋ ਇਦਾਂ ਦੀ ਸਿਚੁਏਸ਼ਨ ਆ, ਫਰਾਡ ਦੇ ਸਿਰ ਦੇ ਆਧਾਰ ਦੇ ਉੱਤੇ। ਹੁਣ ਇੰਡੀਆ ਵਾਲੇ ਬੜੇ ਚੱਲ ਰਹੇ ਵੀ ਖਰੇ ਟਰੰਪ ਹੁਣੀ ਆ ਜਾਣਾ ਤਾਂ ਸਾਰਾ ਕੁਝ ਜਿਹੜਾ ਆ ਉਹ ਮੋਦੀ ਨੂੰ ਲਿਖ ਕੇ ਦੇ ਦੇਣਾ ਹੈਗਾ। ਇਹ ਇਹਨਾਂ ਨੂੰ ਪਤਾ ਨਹੀਂ ਹੈ, ਅਜੇ ਆ ਲੈਣ ਦਿਓ ਤੇ ਟਰੰਪ ਉਹਨਾਂ ਨੂੰ ਜਿਹੜਾ ਚਾਰਜ ਲੈ ਲੈਣ ਦਿਓ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕੀ ਬਣਦਾ ਹੈਗਾ। ਇੰਨਾ ਜ਼ਿਆਦਾ ਫਰਾਡ ਤੁਸੀਂ ਦੇਖੋ ਵੀ ਜਨਵਰੀ 2023 ਚ ਤਾਂ ਹਿੰਡਨਬਰਗ ਰਿਸਰਚ ਨੇ ਰਿਪੋਰਟ ਕੀਤੀ ਆ ਵੀ ਇਹ ਸਾਰਾ ਜਿਹੜਾ ਆ ਇਹਨਾਂ ਦੇ ਟੈਕਸ ਹੈਵਨਸ ਆਫਸ਼ੋਰ ਹੈਗੇ ਆ, ਕਿੰਨਾ ਇਹ ਅਕਾਊਂਟਿੰਗ ਫਰਾਡ ਆ। ਤੇ ਮੁੜ ਕੇ ਦੇਖੋ ਵੀ ਇਹ ਕਿਸ ਹਿਸਾਬ ਦੇ ਨਾਲ ਚੱਲ ਰਹੇ ਸੀ, ਤੇ ਹਜੇ ਆਏ ਹੈ ਨਹੀਂ। ਪਹਿਲੇ ਕਹਿੰਦੇ $10 ਬਿਲੀਅਨ ਅਸੀਂ ਲਾ ਦਾਂਗੇ, ਤੇ ਹੁਣ $20 ਬਿਲੀਅਨ ਇਹਨਾਂ ਦਾ ਤਾਂ ਇੱਕ ਤੁਸੀਂ ਦਿਨ ਚ lose ਪਤੰਦਰੋਂ ਕਰ ਗਿਆ। ਝੂਠ ਬੋਲਣ ਡਏ ਆ ਵੀ ਤੁਸੀਂ ਆਲਰੇਡੀ ਜਿਹੜੇ ਆ ਇੱਥੋਂ ਪੈਸੇ ਇਕੱਠੇ ਕਰਕੇ ਇੰਡੀਆ ਵਾਲਿਆਂ ਦੇ ਮੂੰਹ ਦੇ ਵਿੱਚ ਰੁਪਈਏ ਤੁੰਨਣ ਡਏ ਆ ਵੀ ਸਾਨੂੰ ਜਿਹੜੇ ਉੱਥੇ ਪ੍ਰੋਜੈਕਟ ਜਿਹੜੇ ਆ ਉਹ ਮਿਲੀ ਜਾਣ। ਅਮਰੀਕਾ ਤੋਂ ਤਾਂ ਪਹਿਲਾਂ ਤੁਸੀਂ ਝੂਠ ਬੋਲ ਕੇ ਪੈਸੇ ਇਕੱਠੇ ਕਰਾਉਣ ਦੇ ਆ ਤੇ ਉਹੀ ਲੈ ਕੇ ਦਬਾਜ ਇੱਧਰ ਨੂੰ ਲਾਉਣੇ ਆ ਤੁਸੀਂ। ਤੇ ਇਹ ਦੇਖੋ ਵੀ ਵਿੱਚ ਕਿੰਨਾ ਜਿਹੜਾ ਉਹ ਜਾਲਸਾਜੀ ਹੋਊਗੀ, ਕਿੰਨਾ ਇਸ ਦੇ ਵਿੱਚ ਜਿਹੜਾ ਉਹ ਝੂਠ ਜਿਹੜਾ ਉਹ ਚੱਲ ਰਿਹਾ ਹੋਊਗਾ। ਸੋ ਇਹ ਨਾ ਅਮਰੀਕਨ ਲੋਕਾਂ ਨੂੰ ਜਿਹੜਾ ਉਹ ਸੋਚਣਾ ਚਾਹੀਦਾ, ਖਾਸ ਕਰਕੇ ਜਿਹੜੇ ਮੋਦੀ ਭਗਤ ਵੀ ਆ ਉਹਨਾਂ ਨੂੰ ਵੀ ਜਿਹੜਾ ਥੋੜਾ ਬਹੁਤਾ ਅੱਖਾਂ ਖੋਲ ਕੇ ਦੇਖਣੀਆਂ ਚਾਹੀਦੀਆਂ। ਇਵੈਂਚੁਅਲੀ ਭਾਈ ਇਹਨੇ ਸਾਰਿਆਂ ਨੂੰ ਵੇਚ ਬੂਝ ਕੇ ਅਡਾਨੀ ਨੂੰ ਤੇ ਆਪ ਜਿਹੜਾ ਉਹ ਪਰੇ ਹੋ ਜਾਣਾ। ਉਹ ਜਿੱਦਾਂ ਕਹਿੰਦਾ ਵੀ ਝੋਲਾ ਉਠਾ ਕੇ ਚੱਲ ਪੜेंगे, ਉਹਨੇ ਸੱਚੀ ਤੁਰ ਪੈਣਾ ਕਿਸੇ ਦਿਨ, ਤੇ ਤੁਸੀਂ ਬਾਅਦ ਦੇ ਵਿੱਚ ਆਪ ਬਾਟਾ ਫੜ ਕੇ ਆਪਾਂ ਤੁਰੇ ਫਿਰਦੇ ਹੋਣਾ ਆ ਵੀ ਭਾਈ ਇਧਰੋਂ ਕੁਝ ਮਿਲ ਜਾਵੇ ਉਧਰੋਂ ਕੁਝ ਮਿਲ ਜਾਵੇ, ਹੁਣ ਗੁਜ਼ਾਰਾ ਜਿਹੜਾ ਉਹ ਕਿੱਦਾਂ ਕਰੀਏ। ਵੇਚ ਕੇ ਖਾ ਗਏ ਜੀ ਉਸ ਮੁਲਕ ਨੂੰ। ਪਹਿਲਾਂ ਗੋਰਿਆਂ ਨੇ ਕੀਤਾ ਉਹ ਕੰਮ, ਤੇ ਹੁਣ ਜਿਹੜੇ ਉੱਥੇ ਮੌਜੂਦਾ ਪ੍ਰਸ਼ਾਸਨ ਨੇ, ਮੌਜੂਦਾ ਜਿਹੜੀਆਂ ਸਰਕਾਰਾਂ ਨੇ, ਜੋ ਉਹ ਸੋ ਕਾਲਡ ਆਜ਼ਾਦ ਹੋਇਆ ਮੁਲਕ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਮ ਲੋਕਾਂ ਦਾ ਖੂਨ ਪਸੀਨੇ ਨੂੰ ਵੇਚ ਕੇ ਜਿਹੜੇ ਉਹ ਖਾ ਗਏ। ਐਵੇਂ ਨਹੀਂ ਲੋਕਾਂ ਦੇ ਵਿੱਚ ਇੰਨੀ ਜ਼ਿਆਦਾ ਜਿਹੜੀ ਭਾਵਨਾ ਜਿਹੜੀ ਇਦਾਂ ਦੀ ਬੇਗਾਨਗੀ ਦੀ ਭਾਵਨਾ, ਜਾਂ ਵੀ ਇੱਥੇ ਕਰੀਏ ਕੀ, ਕਿਉਂ ਲੋਕ ਸਭ ਤੋਂ ਵੱਧ ਜਿਹੜੇ ਉਹ ਬਾਹਰ ਨੂੰ ਭੱਜੇ ਫਿਰਦੇ ਆ। ਐਡਾ ਹੀ ਵਿਕਾਸ ਦਾ ਮਾਡਲ ਉਹਨਾਂ ਦਾ ਕਾਮਯਾਬ ਹੁੰਦਾ, ਗੁਜਰਾਤ ਮਾਡਲ ਕਾਮਯਾਬ ਹੁੰਦਾ, ਤਾਂ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਗੁਜਰਾਤੀ ਅਸਾਈਲਮ ਅਪਲਾਈ ਨਾ ਕਰ ਰਹੇ ਹੁੰਦੇ। ਸੋ ਇਹ ਚੀਜ਼ਾਂ ਜਿਹੜੀਆਂ ਸਪਸ਼ਟ ਨੇ, ਇਹ ਪਤਾ ਨੇ, ਪਰ ਕਈ ਵਾਰੀ ਨਾ ਤੁਸੀਂ ਕੰਧਾਂ ਤੇ ਲਿਖਿਆ ਜਿਹੜਾ ਉਹ ਪੜ੍ਹ ਨਹੀਂ ਸਕਦੇ ਹੁੰਦੇ, ਪੜ੍ਹਨ ਦੀ ਤੁਹਾਡਾ ਜੀ ਨਹੀਂ ਕਰ ਰਿਹਾ ਹੁੰਦਾ। ਸੋ ਪਰ ਪੜ੍ਹ ਲੈਣਾ ਜਿਹੜਾ ਉਹ ਚੰਗਾ ਹੁੰਦਾ। ਹਾਲਾਤ ਜਿਹੜੇ ਉਹ ਇਸ ਤਰੀਕੇ ਦੇ ਬਣ ਚੁੱਕੇ ਨੇ। ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ, ਤੇ ਇਹ ਅਡਾਨੀ ਦਾ ਜਿਹੜਾ ਸਕੈਂਡਲ ਆ, ਇਹ ਕਿਸੇ ਹਰਜੋਤ ਸਿੰਘ ਜੀ ਇੱਕ ਕਾਰਪੋਰੇਸ਼ਨ ਦਾ ਨਹੀਂ ਹੈ, ਇਹ ਰਿਸਕ ਦੇ ਨਾਲ ਜੁੜੀ ਹੋਈ ਗੱਲ ਆ। ਇਹ ਕਿਤੇ ਵੀ ਜਿਹੜਾ ਉਹ ਹੋ ਸਕਦਾ। ਅਮਰੀਕਾ ਦੇ ਵਿੱਚ ਵੀ ਬਹੁਤ ਸਾਰੀਆਂ ਇੰਡਸਟਰੀਆਂ ਚੰਗੀਆਂ ਆ, ਤਗੜੇ ਬੰਦੇ ਜਿਹੜੇ ਉਹ ਹੈਗੇ ਨੇ, ਇੱਥੇ ਵੀ ਟੈਲੈਂਟ ਆ, ਇੱਥੇ ਵੀ ਬਹੁਤ ਕੁਝ ਹੈਗਾ ਆ। ਸੋ ਅਮਰੀਕਨਸ ਨੂੰ ਜਿਹੜਾ ਜ਼ਰੂਰ ਸੋਚਣਾ ਚਾਹੀਦਾ ਆ ਵੀ ਭਾਈ ਅਮਰੀਕਾ ਨੂੰ ਪਹਿਲ ਦੇ ਕੇ ਥੋੜਾ ਜਿਹਾ ਦੇਖਿਆ ਜਾਵੇ, ਜਿਨ੍ਹਾਂ ਦਾ ਟਰੈਕ ਰੈਕਡ ਸ਼ੋਅ ਕਰਦਾ ਵੀ ਉਹਨਾਂ ਨੇ ਵਧੀਆ ਜਿਹੜਾ ਉਹ ਚੀਜ਼ਾਂ ਕੀਤੀਆਂ ਹੈਗੀਆਂ ਆ। ਜੇ ਇੰਨਾ ਹੀ ਇਸ ਨੇ ਏਡੇ ਵਧੀਆ ਢੰਗ ਦੇ ਨਾਲ ਕੰਮ ਕੀਤਾ ਹੁੰਦਾ ਹਰਜੋਤ ਸਿੰਘ ਜੀ, ਤਾਂ ਏਡੇ ਵਿਵਾਦ ਜਿਹੜੇ ਆ ਇਸ ਦੀ ਕੰਪਨੀ ਦੇ ਨਾਲ ਨਹੀਂ ਸੀ ਜੁੜਨੇ। ਇੰਨੀਆਂ ਜਿਹੜੀਆਂ ਰਿਸ਼ਵਤਖੋਰੀਆਂ ਵਾਲੀਆਂ ਜਿਹੜੀਆਂ ਖਬਰਾਂ ਆ ਉਹ ਨਹੀਂ ਸੀ ਆਉਣੀਆਂ। ਪਰ ਜਿੱਥੇ ਧੂੰਆਂ ਉੱਠ ਰਿਹਾ ਆ, ਤੇ ਇਹਦਾ ਮਤਲਬ ਅੱਗ ਕਿਤੇ ਨਾ ਕਿਤੇ ਜ਼ਰੂਰ ਲੱਗੀ ਪਈ ਆ ਜੀ। ਸੋ ਬਿਲਕੁਲ ਫਰਾਡ ਅਡਾਨੀ ਹੁਣੀ ਕਰਨ ਤੇ ਪੇ ਦੁਨੀਆ ਕਰੇ, ਆਮ ਲੋਕ ਕਰਨ। ਸੋ ਲੇਟੈਸਟ ਖਬਰ ਇਹਦੇ ਰਿਲੇਟਡ CNN ਰਿਪੋਰਟ ਕਰ ਰਿਹਾ ਰਾਜਕਨਵੀਰ ਸਿੰਘ ਜੀ, ਬਹੁਤ ਸਾਰੀਆਂ ਗਲੋਬਲ ਬੈਂਕਸ ਕੰਸੀਡਰ ਕਰ ਰਹੀਆਂ ਵੀ ਅਡਾਨੀ ਗਰੁੱਪ ਨੂੰ ਜਿਹੜੇ ਲੋਨ ਦੇਣੇ ਆ, ਫਰੈਸ਼ ਕ੍ਰੈਡਿਟ ਦੇਣਾ ਟੈਂਪਰੇਰੀਲੀ ਬੰਦ ਕੀਤਾ ਜਾਵੇ, ਜਦੋਂ ਤੋਂ ਹੀ ਅਮਰੀਕਾ ਵਾਲਿਆਂ ਨੇ ਇੰਡਾਈਟਮੈਂਟ ਜਾਰੀ ਕੀਤੀ ਹੈਗੀ ਆ। ਤੇ ਐਗਜ਼ਿਸਟਿੰਗ ਲੋਨਸ ਦਾ ਕੀ ਬਣੂਗਾ, ਉਹਦੇ ਉੱਤੇ ਵੀ ਬਹੁਤ ਵਿਚਾਰਾਂ ਹੋ ਰਹੀਆਂ। ਕੀਨੀਆ ਵਾਲਿਆਂ ਨੇ ਤਾਂ ਪੈਂਦੇ ਸੱਟੇ ਦੱਸਦਾ ਵੀ $2.5 ਬਿਲੀਅਨ ਦੀ ਜਿਹੜੀ ਡੀਲ ਆ ਉਹ ਅਸੀਂ ਕੈਂਸਲ ਕਰਨ ਜਾ ਰਹੇ ਹੈਗੇ ਆ। ਬਹੁਤ ਵੱਡਾ ਝਟਕਾ ਹੁੰਦਾ ਕਿਸੇ ਇੱਕ ਕੰਪਨੀ ਦੇ ਲਈ। $2.5 ਬਿਲੀਅਨ ਮੂੰਹੋਂ ਕਹਿਣਾ ਸੌਖਾ ਆ ਜੀ।
ਸੋ 62 ਸੋ ਸਾਲਾਂ ਇਹ ਦਾ ਆ ਕੁਝ ਅਡਾਨੀ ਤੇ ਉਹਨੇ ਆ ਕੁਛ ਜਿਹੜਾ ਉਹ ਕੀਤਾ ਹੈ। ਬਹੁਤ ਤਗੜੀ ਜਿਹੜੀ ਉਹਦੀ ਕੰਗਲੋਮਰੇਟ ਇਸ ਟਾਈਮ ਬਣ ਚੁੱਕੀ ਆ ਅਡਾਨੀ। ਕਿਹੜੇ ਖੇਤਰ ਦੇ ਵਿੱਚ ਨਹੀਂ ਆ ਇੰਡੀਆ 'ਚ, ਕੋਈ ਅਜਿਹਾ ਖੇਤਰ ਨਹੀਂ ਹੋਣਾ। ਦੂਜਾ ਸਭ ਤੋਂ ਅਮੀਰ ਆਦਮੀ ਆ, ਅੰਬਾਨੀਆਂ ਤੋਂ ਜਿਹੜਾ ਇਹ ਮਗਰ। ਤੇ ਇਹ ਤਾਂ ਸ਼ੇਅਰ ਮਾਰਕੀਟ ਥੋੜੀ ਜਿਹੀ ਇਹਦੀ ਡਾਊਨ ਚੱਲ ਗਈ, ਜੇ ਦੁਬਾਰਾ ਚੜ ਗਈ ਇਵੈਂਚੁਅਲੀ ਦੇਖਿਓ ਹਰਜੋਤ ਸਿੰਘ ਜੀ, ਉੱਥੋਂ ਦੀ ਸਰਕਾਰ ਉੱਥੋਂ ਦੇ ਉਹਨਾਂ ਨੇ ਉਹ ਕਰ ਹੀ ਦੇਣਾ। ਵਿਰੋਧੀ ਧਿਰ ਵਾਲਾ ਹੀ ਬੋਲਦੇ ਆ, ਮੌਜੂਦਾ ਧਿਰ ਵਾਲੇ ਤਾਂ ਕੋਈ ਜਵਾਬ ਤੱਕ ਨਹੀਂ ਦਿੰਦੇ। ਬਹੁਤ ਅਡਾਨੀ ਦਾ ਰੌਲਾ ਪਿਆ ਸੀ ਲੋਕ ਸਭਾ ਦੇ ਵਿੱਚ ਵੀ, ਪਰ ਜਿਹੜੇ ਉਹਨਾਂ ਦੇ ਪ੍ਰਿਯ ਮਿੱਤਰ ਨੇ ਗੁਜਰਾਤੀ ਨੇ ਜਿਹੜੇ ਮੋਦੀ ਸਾਹਿਬ, ਉਹਨਾਂ ਨੇ ਕਿਤੇ ਮਜਾਲ ਆ ਵੀ ਅਡਾਨੀ ਆਪਣੇ ਮਿੱਤਰ ਦੇ ਖਿਲਾਫ ਜਿਹੜਾ ਕੁਝ ਬੋਲ ਕੇ ਹੋਣ। ਅਗਲਿਆਂ ਦਾ ਬਰੀਫ ਕੇਸ ਕੀ ਪਤਾ ਅਗਲਾ ਕਿਹੜਾ ਤਿਆਰ ਪਿਆ ਹੋਣਾ ਆ ਵੀ ਚੱਲ ਭਾਈ ਮੋਦੀ ਚਲੀਏ ਦੇਸ਼ ਦਾ ਜਿਹੜਾ ਕਿਸੇ ਦਾ ਦੌਰਾ ਕਰਨ ਤੇ ਇੱਕ ਅੱਧਾ ਪੋਰਟ ਹੀ ਦਵਾ ਦੇ, ਇੱਕ ਅੱਧਾ ਏਅਰਪੋਰਟ ਹੀ ਜਿਹੜਾ ਉਹ ਮੈਨੂੰ ਲੈ ਦੇ। ਵੇਖ ਲਾ ਫਿਰ ਭਰਾ ਨਹੀਂ ਹੋਇਆ, ਏਦਾਂ ਕਰਦਾ ਹੋਣਾ ਇਹ ਗੱਲਾਂ ਅੰਦਰ ਖਾਤੇ। ਉਦਾਂ ਉਹ ਕਹਿੰਦਾ ਵੀ ਮੈਂ ਛੜਾ ਸਟਾਂਗ ਆ। ਜਨਾਨੀ ਜਿਹੜੀ ਉਹ ਰੱਖ ਕੇ ਛੱਡੀ ਹੋਈ ਆ ਮੋਦੀ ਸਾਹਿਬ ਨੇ, ਤੇ ਕੰਮ ਜਿਹੜੇ ਉਹ ਇਹਨਾਂ ਦੇ ਲਈ ਜਿਹੜਾ ਉਹ ਕਰਦਾ ਆ 16-18 ਘੰਟੇ ਕੰਮ ਕਰਨੋਂ ਨਹੀਂ ਉਹ ਹਟਦੇ। ਤੇ ਹਾਲਾਤ ਜਿਹੜੇ ਆ ਦੇਖ ਲਓ ਉਹਨਾਂ ਨੇ ਮੁਲਕ ਦੇ ਕਿੱਦਾਂ ਦੇ ਬਣਾਤੇ ਆ। ਲੋਕਾਂ ਦੇ ਮਨਾਂ ਦੇ ਵਿੱਚ ਸਿਰਫ ਜ਼ਹਿਰ, ਸਿਰਫ ਨਫ਼ਰਤ, ਉਹ ਘੋਲਣ ਤੋਂ ਇਲਾਵਾ ਉਹਨਾਂ ਨੇ ਹੋਰ ਕੁਛ ਨਹੀਂ ਕੀਤਾ। ਲੋਕ ਚਾਹੇ ਉੱਤੇ ਤਿਲ ਦੇ ਜਿਹੜੇ ਉਹ ਮੁਹਤਾਜ ਕਿਉਂ ਨਾ ਹੋ ਜਾਣ, ਆਮ ਲੋਕ ਬਸ ਇਸੇ ਚੀਜ਼ ਦੇ ਵਿੱਚ ਹੀ ਹੁਣ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਲੰਘ ਰਹੀ ਆ ਵੀ ਚਲੋ ਉੱਠੋ, ਕੋਈ ਨਾ ਕੋਈ ਮੁਹਿੰਮ ਜਿਹੜੀ ਆ ਉਹ ਛਿੜੀ ਪਈ ਆ, ਉਹਦੇ ਵਿੱਚ ਆਪਣਾ ਜਿਹੜਾ ਉਹ ਯੋਗਦਾਨ ਪਾ ਕੇ ਆਈਏ। ਹਾਲਾਤ ਜਿਹੜੇ ਆ ਉੱਥੇ ਆਮ ਲੋਕਾਂ ਦੇ ਮਾੜੇ ਨੇ। ਨਿਊਯਾਰਕ ਦੀ ਰਾਜਕਰਮੀ ਸਿੰਘ ਜੀ, ਜਿਹੜੀ US ਦਾ ਅਟਾਰਨੀ ਆਫਿਸ ਨਿਊਯਾਰਕ ਵਾਲਾ, ਜਿਨ੍ਹਾਂ ਨੇ ਚਾਰਜ ਕੀਤੇ ਹੈਗੇ ਸਾਰੇ, ਗੌਤਮ ਅਡਾਨੀ 62 ਸਾਲਾਂ ਦਾ, ਸਾਗਰ ਅਡਾਨੀ 30 ਦਾ, ਬਨੀਤ ਜੈਨ 53 ਦਾ, ਰਣਜੀਤ ਗੁਪਤਾ 54 ਦਾ, ਸਾਇਰਲ ਕੈਵਨਸ 50 ਸਾਲਾਂ ਦਾ, ਆਸਟ੍ਰੇਲੀਆ ਦਾ ਰਹਿਣ ਵਾਲਾ ਆ, ਸੌਰਵ ਅਗਰਵਾਲ 48 ਦਾ, ਦੀਪਕ ਮਲਹੋਤਰਾ 45 ਸਾਲ, ਰੁਪੇਸ਼ ਅਗਰਵਾਲ 50 ਸਾਲਾਂ ਦਾ, ਜੌਨ ਮਰਜ਼ੂਲੀ, ਡੈਨੀਅਲ ਬਲੂਸਟਿਨ ਹਾਸ US ਅਟਾਰਨੀ ਆਫਿਸ। ਇਹ ਉਹੀ ਅਟਾਰਨੀ ਆਫਿਸ ਆ ਜਿਸ ਨੂੰ ਇੱਕ ਟਾਈਮ ਦੇ ਉੱਤੇ ਜਿਹੜੇ ਆਪਣੇ ਪੰਜਾਬੀ ਮੂਲ ਦੇ ਜਿਹੜੇ ਸੀਗੇ ਗਰੇਵਾਲ, ਉਹ ਇਹਨੂੰ ਜਿਹੜੇ ਹੈਂਡਲ ਕਰਦੇ ਸੀਗੇ। ਤੁਹਾਨੂੰ ਪਤਾ ਹੋਣਾ ਵੀ ਉੱਥੇ ਦੇ ਅਟਾਰਨੀ ਜਨਰਲ ਰਹੇ ਹੈਗੇ ਆ। ਸੋ ਇੰਡੀਆ ਦਾ ਸਿੱਖਾਂ ਨੂੰ ਬਾਹਰਲੇ ਮੁਲਕ ਵਿੱਚ ਮਾਰਨ ਦਾ ਜਿਹੜਾ ਵੱਡਾ ਸਕੈਂਡਲ ਪੂਰੀ ਦੁਨੀਆ ਦੇ ਵਿੱਚ ਐਕਸਪੋਜ਼ ਹੋਇਆ, ਉਹ ਤੋਂ ਬਾਅਦ ਇੰਡੀਆ ਦੀਆਂ ਝੂਠੀਆਂ ਜਿਹੜੀਆਂ ਕਰਪਸ਼ਨ ਦੇ ਆਧਾਰ ਦੇ ਉੱਤੇ ਬਣਾਇਆ ਜਿਹੜਾ ਬਿਜ਼ਨਸ ਆ, ਉਹ ਵੀ ਅਮਰੀਕਾ ਵਾਲਿਆਂ ਨੇ ਐਕਸਪੋਜ਼ ਕਰਕੇ ਰੱਖ ਦਿੱਤਾ ਹੈ ਜੀ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਇੱਥੇ ਸਮਾਪਤ ਆ। ਹੁਣ ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜਾ ਉਹ ਅਗਲੀ ਵਾਰ। ਉਹ ਤੱਕ ਲਈ ਲੈਂਦੇ ਆ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।